RSS ਦੀ ਸਾਰੀ ਆਈਡੀਓਲੋਜੀ ਨਾਜ਼ੀ ਆਈਡੀਓਲੋਜੀ ਚੋਂ ਨਿਕਲਦੀ ਹੈ। ਗੋਲਵਲਕਰ ਔਰ ਹੈਡਗਵੇਅਰ ਸਭ ਤੋਂ ਵੱਡੇ ਜਿਹੜੇ ਨੇ ਉਹ ਐਡਮਾਇਰਰ ਹਿਟਲਰ ਦੇ, ਮੁਸੋਲਿਨੀ ਦੇ। ਜੇ ਹਿਟਲਰ ਦਾ ਨਾਰਾ ਸੀ ਵਨ ਰੇਸ, ਵਨ ਲੀਡਰ, ਵਨ ਨੇਸ਼ਨ, ਤੇ ਇਹਨਾਂ ਦਾ ਵੀ ਹਿੰਦੂ ਹਿੰਦੀ ਹਿੰਦੁਸਤਾਨ ਸੀ। ਇਹੀ ਗੱਲ ਗੋਲਵਲਕਰ ਨੇ ਕਹੀ ਕਿ ਜੋ ਹੱਲ ਅਕਲੀਅਤਾਂ ਦਾ ਹਿਟਲਰ ਨੇ ਕੱਢਿਆ, ਭਾਰਤ ਦੀਆਂ ਅਕਲੀਅਤਾਂ ਖਾਸ ਕਰ ਮੁਸਲਮਾਨਾਂ ਔਰ ਈਸਾਈਆਂ ਨਾਲ ਵੀ ਇਹੀ ਹੱਲ ਕੱਢਿਆ ਜਾਏਗਾ। ਸੁਭਾਸ਼ ਚੰਦਰ ਬੋਸ ਬ੍ਰਿਲੀਅੰਟ ਸੀ, ਕੋਈ ਸ਼ੱਕ ਨਹੀਂ ਹੈ। ਗਰਮ ਵਿਚਾਰਧਾਰਾ ਸੀ। ਉਹ ਇਹ ਸਮਝਦਾ ਸੀ ਵੀ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਕੋਈ ਵੀ ਤਰੀਕਾ, ਭਾਵੇਂ ਉਹ ਪੀਸਫੁਲ ਹੈ ਜਾਂ ਉਹ ਆਰਮਡ ਹੈ, ਸਾਨੂੰ ਅਪਣਾਉਣਾ ਚਾਹੀਦਾ। ਇਹ ਆਦਤ ਹੈ ਇਹਨਾਂ ਦੀ ਬ੍ਰਾਹਮਣਵਾਦੀਆਂ ਦੀ ਕਿ ਜਿਹਨੂੰ ਇਹਨਾਂ ਨੇ ਵਰਤਣਾ ਉਸ ਨੂੰ ਫਿਰ ਲਾਰਜਰ ਦੈਨ ਲਾਈਫ ਤਾਂ ਪ੍ਰੈਜ਼ੈਂਟ ਕਰਦੇ ਹੀ ਨੇ, ਉਹਦੀਆਂ ਜਿਹੜੀਆਂ ਫੀਲਿੰਗਸ ਨੇ ਉਹਦੇ 'ਤੇ ਟੋਟਲੀ ਕਵਰ ਅਪ ਹੁੰਦਾ। ਕੀ ਸੁਭਾਸ਼ ਚੰਦਰ ਬੋਸ ਜਿਹੜਾ ਜਾਪਾਨੀਆਂ ਦੇ ਨਾਲ, ਜਿਹਨਾਂ ਜਰਮਨਸ ਹਿਟਲਰ ਦੇ ਨਾਲ, ਜਿਸ ਹਿਟਲਰ ਦੇ ਨਾਲ ਸਾਂਝ ਪਾ ਕੇ ਉਹ ਪਹੁੰਚਿਆ, ਕਿ ਉਹਦੀਆਂ ਅੱਖਾਂ ਥੱਲੇ ਯਹੂਦੀਆਂ ਦੀ ਨਸਲਕੁਸ਼ੀ ਨਹੀਂ ਸੀ ਹੋ ਰਹੀ ਉਦੋਂ? ਓਵਰਆਲ ਕਾਨਸੈਪਟ ਜਦੋਂ ਤੁਸੀਂ ਵੰਦੇ ਮਾਤਰਮ ਕਹਿੰਦੇ ਹੋ ਤੇ ਫਿਰ ਉਹੀ ਫਿੱਟ ਹੁੰਦਾ ਜਿਹੜਾ ਕਿ ਜੀਓਗ੍ਰਾਫੀਕਲ ਐਂਟੀਟੀ ਨੂੰ ਸਪਿਰਿਚੁਅਲ ਐਂਟੀਟੀ ਦੇ ਵਿੱਚ ਸਾਵਰਕਰ ਨੇ ਕਨਵਰਟ ਕੀਤਾ। ਨੇਤਾਜੀ ਸਾਵਰਕਰ ਐਂਡ ਦਾ ਮੇਕਿੰਗ ਆਫ INA, ਇਹ ਗਲੋਰੀਅਸ ਚੈਪਟਰ ਆਫ ਇੰਡੀਆਜ਼ ਇੰਡੀਪੈਂਡੈਂਸ ਮੂਵਮੈਂਟ। ਜਦੋਂ 26 ਜਨਵਰੀ 1950 ਨੂੰ ਭਾਰਤ ਦਾ ਕਨਸਟੀਟਿਊਸ਼ਨ ਲਾਗੂ ਕੀਤਾ ਗਿਆ ਸੀ ਤੇ ਉਸ ਦਿਨ ਸਿੱਖ ਕੌਮ ਨੇ ਇਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਸੀ। ਦੋ ਸਿੱਖ ਨੁਮਾਇੰਦੇ ਸਰਦਾਰ ਹੁਕਮ ਸਿੰਘ ਔਰ ਸਰਦਾਰ ਭੁਪਿੰਦਰ ਸਿੰਘ ਮਾਨ, ਜਿਹੜੇ ਕਿ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ, ਕਾਨੂੰਨ ਘੜੂ ਅਸੈਂਬਲੀ, ਆਇਨਸਾਜ਼ ਅਸੈਂਬਲੀ ਦੇ ਵਿੱਚ ਸਨ, ਉਹਨਾਂ ਨੇ ਇਸ ਸੰਵਿਧਾਨ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ, ਇਹ ਕਹਿ ਕੇ ਕਿ ਇਹ ਸਾਡੇ ਨਾਲ ਕੀਤਾ ਗਿਆ ਧੋਖਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਅਦਾਬਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 24 ਜਨਵਰੀ 2022, 12 ਮਾਘ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੂੰ ਉਸ ਦੇ ਹਵਾਲੇ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਸਾਨੂੰ ਕੋਈ ਨਾ ਕੋਈ ਜਿਹੜਾ ਸਪਾਂਸਰ ਹੈ, ਸਪਾਂਸਰ ਕਰਦੇ ਨੇ ਸਾਡੇ ਪ੍ਰੋਗਰਾਮ ਨੂੰ। ਸੋ ਅੱਜ ਦੀ ਸਪਾਂਸਰਸ਼ਿਪ ਕੀਤੀ ਹੋਈ ਹੈ ਸਾਨੂੰ ਟੋਰਾਂਟੋ ਤੋਂ ਬਰਜਿੰਦਰ ਸਿੰਘ ਜੀ ਹੋਰਾਂ ਨੇ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਇਹਨਾਂ TV 84 ਦੇ ਕੰਮ ਦੀ ਜਿਹੜੀ ਸਰਾਹਨਾ ਕਰਦੇ ਹਾਂ। ਡਾਕਟਰ ਅਮਰਜੀਤ ਸਿੰਘ ਦਾ ਤੇ ਸਮੁੱਚੀ ਟੀਮ ਦਾ ਜਿਹੜਾ ਧੰਨਵਾਦ ਕੀਤਾ ਹੈ। ਦਰਸ਼ਕਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਬਰਜਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਨੇ ਸਾਵਰਕਰ ਤੋਂ ਬਾਅਦ ਹੁਣ
ਸੁਭਾਸ਼ ਚੰਦਰ ਬੋਸ ਨੂੰ ਹਿੰਦੂਤਵਾ ਦੇ ਆਈਕਨ ਵਜੋਂ ਉਭਾਰਨਾ ਸ਼ੁਰੂ ਕੀਤਾ ਹੋਇਆ ਹੈ। ਸੋ ਮੋਦੀ ਨੇ ਇੰਡੀਆ ਗੇਟ ਵਿੱਚ ਸ਼ਹੀਦ ਫੌਜੀ ਜਵਾਨਾਂ ਦੀ ਯਾਦ ਵਿੱਚ 50 ਸਾਲ ਪਹਿਲਾਂ ਸਥਾਪਿਤ ਅਮਰ ਸ਼ਹੀਦ ਜੋਤੀ ਨੂੰ ਬੁਝਾ ਕੇ ਉਸ ਦੀ ਥਾਂ ਸੁਭਾਸ਼ ਚੰਦਰ ਬੋਸ ਦਾ ਹੋਲੋਗ੍ਰਾਮ ਸਥਾਪਿਤ ਕੀਤਾ ਹੈ। ਸੋ ਹੁਣ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਸੁਭਾਸ਼ ਚੰਦਰ ਬੋਸ ਨੇ ਭਾਰਤ ਚੋਂ ਨਿਕਲ ਕੇ ਜਰਮਨੀ ਜਾਣ ਦਾ ਫੈਸਲਾ ਸਾਵਰਕਰ ਨਾਲ ਮੀਟਿੰਗ ਤੋਂ ਬਾਅਦ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਭਾਈ ਬਲਜਿੰਦਰ ਸਿੰਘ ਨਿਊਯਾਰਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਉਹਨਾਂ ਨੂੰ ਟੋਰਾਂਟੋ ਪਹੁੰਚਾ ਦਿੱਤਾ। ਨਹੀਂ, ਟੋਰਾਂਟੋ ਤੋਂ ਹੀ ਹਾਂ, ਨਹੀਂ, ਇਹ ਨਿਊਯਾਰਕ ਨਾਲ ਹੀ ਉਹਨਾਂ ਦਾ ਸੰਬੰਧ ਹੈ ਔਰ ਸਾਡੇ ਬੜੇ ਹੀ ਪਿਆਰੇ ਦੁਆਬਾ ਸਿੱਖ ਐਸੋਸੀਏਸ਼ਨ ਦੇ ਨਾਲ ਵੀ ਔਰ ਖਾਲਿਸਤਾਨ ਦੇ ਸੰਘਰਸ਼ ਦੇ ਮੁੱਢਲੇ ਯੋਧਿਆਂ 'ਚੋਂ ਨੇ ਔਰ ਸਾਡੇ ਲਈ ਤਾਂ ਭਰਾਵਾਂ ਵਾਂਗ ਨੇ। ਹਰ ਦੁੱਖ ਸੁੱਖ ਦੀ ਘੜੀ ਆ ਕੇ ਖਲੋਂਦੇ ਨੇ ਜੀ ਔਰ TV 84 ਦੇ ਖੈਰ ਖੁਆਹ ਨੇ, ਬਾਨੀਆਂ 'ਚੋਂ ਨੇ, ਮੋਢੀਆਂ 'ਚੋਂ ਨੇ ਜੀ ਔਰ ਉਹਨਾਂ ਨੇ ਸਪੋਰਟ ਹਮੇਸ਼ਾ ਹੀ ਕੀਤੀ ਹੈ। ਉਹ ਦੂਸਰਿਆਂ ਨੂੰ ਵੀ ਪ੍ਰੇਰਦੇ ਨੇ ਕਿ ਸਪੋਰਟ ਕਰੋ ਨਾਈਸ। ਔਰ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਖਾਲਿਸਤਾਨੀ ਭਰਾ ਨੇ ਔਰ ਭਰਾ ਵੀ ਉਸ ਲੈਵਲ ਦੇ ਜਿਸ ਨੂੰ ਤੁਸੀਂ ਜੇ ਇਹ ਕਹੋ ਕਿ ਸਾਹ ਦੇ ਨਾਲ ਸਾਹ ਰਲਣ ਵਾਲਾ ਜਿਹੜਾ ਰਿਸ਼ਤਾ ਸਾਡਾ, ਸੋ ਨਾਈਸ, ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਅਸੀਂ 26 ਜਨਵਰੀ ਦੇ ਹਵਾਲੇ ਨਾਲ ਗੱਲ ਕਰਦੇ ਸੋ ਜ਼ਾਹਰ ਹੈ ਕਿ 26 ਜਨਵਰੀ ਜਦੋਂ ਤੁਸੀਂ ਆਪਣਾ ਬਚਪਨ ਯਾਦ ਕਰੋ ਤਾਂ ਇੱਕ ਮੌਕਾ ਸੀ ਜਦੋਂ ਕਿ ਇਹ ਝਾਂਕੀ ਲਫ਼ਜ਼ ਉਦੋਂ ਜੇ ਬਹੁਤ ਪੋਪੂਲਰ ਹੋਇਆ ਤੇ 26 ਜਨਵਰੀ ਦੀਆਂ ਝਾਂਕੀਆਂ ਲਈ ਸੀ ਜੀ। ਵੈਸੇ ਬਾਅਦ ਦੇ ਵਿੱਚ ਤਾਂ ਰਾਮ ਨੌਮੀ ਔਰ ਦੂਸਰੇ ਰਮਾਇਣ ਨਾਲ ਸੰਬੰਧਿਤ ਬਹੁਤ ਸਾਰੀਆਂ ਹੋਰ ਝਾਕੀਆਂ ਦਾ ਇਹਨਾਂ ਨੇ ਸਿਲਸਿਲਾ ਹਰ ਸ਼ਹਿਰ ਔਰ ਹਰ ਥਾਂ 'ਤੇ ਸ਼ੁਰੂ ਕੀਤਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 26 ਜਨਵਰੀ ਜਿਸ ਨੂੰ ਇਹ ਰਿਪਬਲਿਕ ਡੇ ਕਹਿੰਦੇ ਨੇ, ਸਾਡੇ ਲਈ ਅਸੀਂ ਪਿਛਲੇ ਲਗਭਗ 38-39 ਸਾਲ ਤੋਂ ਇਸ ਨੂੰ ਜ਼ਾਹਰਾ ਤੌਰ 'ਤੇ ਧੋਖਾ ਦਿਵਸ ਕਹਿੰਦੇ। ਵੈਸੇ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 26 ਜਨਵਰੀ 1950 ਨੂੰ ਭਾਰਤ ਦਾ ਕਨਸਟੀਟਿਊਸ਼ਨ ਲਾਗੂ ਕੀਤਾ ਗਿਆ ਸੀ ਤੇ ਉਸ ਦਿਨ ਸਿੱਖ ਕੌਮ ਨੇ ਇਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਸੀ। ਸਿੱਖਾਂ ਦੇ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾ ਰਹੇ ਸੀ, ਦਸਤਾਰਾਂ ਔਰ ਚੁੰਨੀਆਂ ਕਾਲੇ ਰੰਗ ਦੀਆਂ ਸੀ, ਕਿਉਂਕਿ ਇਹ ਸੰਵਿਧਾਨ ਸਭ ਤੋਂ ਵੱਡਾ ਧੋਖਾ ਸੀ ਸਿੱਖ ਕੌਮ ਦੇ ਨਾਲ। ਔਰ ਇਸ ਗੱਲ ਦੀ ਵੀ ਅਸੀਂ ਯਾਦ ਦਹਾਨੀ ਕਰਵਾ ਦਈਏ, ਆਉਣ ਵਾਲੇ ਦਿਨਾਂ 'ਚ ਵੀ ਅਸੀਂ ਗੱਲ ਕਰਾਂਗੇ 26 ਜਨਵਰੀ ਦੇ ਹਵਾਲੇ ਨਾਲ ਕਿ ਦੋ ਸਿੱਖ ਨੁਮਾਇੰਦੇ ਸਰਦਾਰ ਹੁਕਮ ਸਿੰਘ ਔਰ ਸਰਦਾਰ ਭੁਪਿੰਦਰ ਸਿੰਘ ਮਾਨ ਜਿਹੜੇ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਕਾਨੂੰਨ ਘੜੂ ਅਸੈਂਬਲੀ, ਆਇਨਸਾਜ਼ ਅਸੈਂਬਲੀ ਦੇ ਵਿੱਚ ਸਨ, ਉਹਨਾਂ ਨੇ ਇਸ ਸੰਵਿਧਾਨ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ, ਇਹ ਕਹਿ ਕੇ ਕਿ ਇਹ ਸਾਡੇ ਨਾਲ ਕੀਤਾ ਗਿਆ ਧੋਖਾ ਹੈ, ਸਾਡੇ ਨਾਲ ਕੀਤੀ ਗਈ ਵਾਅਦਾ ਖਿਲਾਫੀ ਹੈ ਸਿੱਖ ਕੌਮ ਦੇ ਨਾਲ ਔਰ ਅਸੀਂ ਇਸ ਸੰਵਿਧਾਨ ਨੂੰ ਰੱਦ ਕਰਦੇ। ਸੋ ਇਹ ਵੀ ਇੱਕ ਹਕੀਕਤ ਹੈ ਕਿ ਭਾਵੇਂ ਇਸ ਵਾਰ 75ਵਾਂ ਸਾਲ ਇਸ ਨੂੰ ਆਜ਼ਾਦੀ ਦਿਵਸ ਦੇ ਨਾਲ ਜੋੜ ਕੇ ਇਸ ਨੂੰ ਭਾਰਤ ਦਾ ਆਜ਼ਾਦੀ ਮਹਾ ਅੰਮ੍ਰਿਤ ਉਤਸਵ ਕੇ ਕੀ ਨਾਂ ਰੱਖਿਆ ਹੋਇਆ ਹੈ ਸੰਸਕ੍ਰਿਟਾਈਜ਼ਡ, ਪਰ ਸਾਡੇ ਲਈ ਇਹ 26 ਜਨਵਰੀ 1950 ਤੋਂ ਸ਼ੁਰੂ ਹੋ ਕੇ ਲਗਾਤਾਰਤਾ ਦੇ ਨਾਲ ਕਾਲਾ ਦਿਵਸ ਹੈ। ਲੇਕਿਨ ਭਾਰਤੀ ਹਾਕਮ ਜਿਵੇਂ ਖਾਸ ਤੌਰ 'ਤੇ ਜਦੋਂ ਤੋਂ 2014 ਤੋਂ ਮੋਦੀ ਐਂਡ ਕੰਪਨੀ ਪਾਵਰ ਦੇ ਵਿੱਚ ਆਏ ਨੇ, ਇਹਨਾਂ ਨੇ ਕੀਤਾ ਕਰਤਾ ਤਾਂ ਕੁਛ ਨਹੀਂ ਹੈ ਲੋਕਾਂ ਦੇ ਭਲੇ ਲਈ। ਕੋਈ ਵੀ ਇਹਨਾਂ ਦਾ ਜੋ ਪ੍ਰਚਾਰ ਸੀ, ਜੋ ਇਹਨਾਂ ਦਾ ਪੋਲੀਟੀਕਲ ਏਜੰਡਾ ਸੀ, ਉਸ ਦੀਆਂ ਖਾਸ ਤੌਰ 'ਤੇ ਅਨਐਮਪਲੋਇਮੈਂਟ ਦੇ ਹਵਾਲੇ ਨਾਲ ਔਰ ਦੂਸਰੀ ਨਫ਼ਰਤ ਜੋ ਮਜ਼ਹਬੀ ਨਫ਼ਰਤ ਇਹਨਾਂ ਨੇ ਫੈਲਾਈ ਹੈ, ਉਹ ਤਾਂ ਪੂਰੀ ਸਿਖਰਾਂ ਦੇ ਉੱਤੇ ਹੈ। ਲੇਕਿਨ ਇਵੈਂਟ ਮੈਨੇਜਰ ਬਹੁਤ ਵਧੀਆ ਨੇ। ਇਹ ਪਹਿਲਾਂ ਹੀ ਕੋਈ ਨਾ ਕੋਈ ਕਲਾਸੀ ਜਿਹਾ ਨਾਂ ਰੱਖ ਕੇ ਉਸ ਦੇ ਉੱਤੇ ਪ੍ਰੋਪੇਗੈਂਡਾ ਕਰਦੇ ਨੇ। ਇਹਨਾਂ ਦਾ ਗੋਦੀ ਮੀਡੀਆ ਔਰ ਸੋਸ਼ਲ ਮੀਡੀਆ ਉਸ ਦੇ ਲਈ ਇੱਕ ਪੂਰੀ ਜਿਹੜੀ ਹੈ ਉਹ ਇੱਕ ਸਿਚੁਏਸ਼ਨ ਕ੍ਰੀਏਟ ਕਰਦਾ। ਫਿਰ ਮੋਦੀ ਆ ਕੇ ਉਸ ਦੇ ਉੱਤੇ ਇਹ ਵੱਖਰੀ ਗੱਲ ਹੈ ਕਿ ਇਸ ਦਾ ਪਾਜ਼ ਉਦੋਂ ਖੁੱਲ੍ਹਿਆ ਜਦੋਂ ਕਿ ਪਿਛਲੇ ਦਿਨਾਂ 'ਚ ਟੈਲੀ ਪ੍ਰੋਂਪਟਰ ਖੜ੍ਹ ਗਿਆ ਤੇ ਮੋਦੀ ਵੀ ਨਾਲ ਹੀ ਖੜ੍ਹ ਗਿਆ। ਅਦਰਵਾਈਜ਼ ਇਹਨਾਂ ਨੇ ਇਸ ਸਾਰੀ ਲੇਟੈਸਟ ਟੈਕਨੋਲੋਜੀ ਨੂੰ ਇਸਤੇਮਾਲ ਕਰਕੇ ਮੋਦੀ ਨੂੰ ਐਕਸਟੈਂਪੋਰ ਸਪੀਕਰ, ਘੰਟਿਆਂ ਬੱਧੀ ਬੋਲਣ ਵਾਲਾ ਔਰ ਇੱਕ ਇੰਟਰਨੈਸ਼ਨਲ ਫਿਗਰ ਦੇ ਤੌਰ ਦੇ ਉੱਤੇ ਜਿਵੇਂ ਉਸ ਦਾ ਡੰਕਾ ਦੁਨੀਆ ਭਰ 'ਚ ਵੱਜ ਰਿਹਾ, ਇਸ ਕਿਸਮ ਦੀਆਂ ਉਹ ਇਵੈਂਟਸ
ਕਰਦੇ ਨੇ, ਉਹਨਾਂ ਨੂੰ ਪ੍ਰੋਪੇਗੇਟ ਕਰਦੇ ਨੇ। ਸੋ ਇਸ ਲਈ 15 ਅਗਸਤ 26 ਜਨਵਰੀ ਤੇ ਇਹ ਦੋ ਐਸੇ ਮੌਕੇ ਨੇ ਜਿਨ੍ਹਾਂ ਦੇ ਵਿੱਚ ਫੋਕਸ ਹੁੰਦਾ ਇਹਨਾਂ ਤੇ। ਔਰ ਇਹ ਜਿਹੜਾ ਭਾਰਤ ਇਸ ਪਿਛਲੇ ਕੋਵਿਡ-19 2020 ਤੋਂ ਚੱਲਦੇ ਆ, ਜੂਨ 2020 ਤੋਂ ਅਸੀਂ ਦੇਖਦੇ ਹਾਂ ਕਿ ਚੀਨ ਤੋਂ ਕੁੱਟ ਖਾਧੀ ਹੈ ਔਰ ਹਜ਼ਾਰਾਂ ਸਕੁਅਰ ਕਿਲੋਮੀਟਰ ਆਪਣੀ ਜਿਹੜੀ ਜ਼ਮੀਨ ਹੈ ਉਹ ਚੀਨ ਦੇ ਹਵਾਲੇ ਕੀਤੀ ਹੈ। ਫੋਰਨ ਪਾਲਿਸੀ ਉਸ ਦੀ ਵੀ ਪੂਰੀ ਤਰ੍ਹਾਂ ਜਿਹੜੀ ਹੈ ਉਹ ਐਕਸਪੋਜ਼ ਹੋਈ ਹੈ, ਰਾਦਰ ਕਲੈਪਸ ਹੋਇਆ। ਗਵਾਂਢੀਆਂ ਦੇ ਨਾਲ ਵੀ ਇੰਟਰਨੈਸ਼ਨਲੀ ਵੀ ਟੋਟਲੀ ਮਾਰਜਨਲਾਈਜ਼ਡ ਹੈ। ਔਰ ਕੋਵਿਡ-19 ਨੂੰ ਜਿਸ ਬਦਤਰ ਤਰੀਕੇ ਦੇ ਨਾਲ ਹੈਂਡਲ ਕੀਤਾ ਹੈ, 35 ਤੋਂ 40 ਲੱਖ ਲੋਕ ਬੇਕਫਨ ਔਰ ਕਿਵੇਂ ਗੰਗਾ ਦੇ ਘਾਟ ਦੇ ਉੱਤੇ ਰੁਲਦੀਆਂ ਜਿਹੜੀਆਂ ਲਾਸ਼ਾਂ ਨੇ, ਸਾਰੀ ਗੰਗਾ ਦਰਿਆ ਦੇ ਵਿੱਚ ਹੀ, ਘਾਟਾਂ ਦੇ ਉੱਤੇ ਤਾਂ ਬਦਤਰ ਸੀ, ਸ਼ਮਸ਼ਾਨ ਘਾਟਾਂ ਦੇ ਵਿੱਚ ਕੀ ਹਾਲ ਚੱਲ ਰਿਹਾ ਸੀ। ਸੋ ਇਹ ਸਾਰੀਆਂ ਫੇਲਿਅਰਸ ਦੇ ਬਾਵਜੂਦ, ਕਿਉਂਕਿ ਲੋਕਾਂ ਨੂੰ ਜਿਵੇਂ ਜਦੋਂ ਰੋਮ ਐਮਪਾਇਰ ਦਾ ਡਿਕਲਾਈਨ ਚੱਲ ਰਿਹਾ ਸੀ ਤੇ ਕਿਵੇਂ ਕਿਸੇ ਨੇ ਸੁਜੈਸਟ ਕੀਤਾ ਔਰ ਇਹ ਜਿਹੜੀ ਸਰਕਸ ਜਿਹੜੀ ਹੈ ਉਸ ਨੂੰ ਲਿਆਂਦਾ ਗਿਆ ਕਿ ਲੋਕਾਂ ਨੂੰ ਐਂਟਰਟੇਨਮੈਂਟ ਦੇ ਪਾਸੇ ਪਾ ਦਿਓ, ਲੋਕ ਅਸਲੀ ਸਮੱਸਿਆਵਾਂ ਨੂੰ ਭੁੱਲ ਜਾਣਗੇ। ਸੋ ਇਸ ਕਿਸਮ ਦਾ ਹੀ ਜੋ ਡਰਾਮੇਬਾਜ਼ੀਆਂ, ਨੌਟੰਕੀ, ਉਹ ਕੋਵਿਡ ਦੇ ਚਲਦਿਆਂ ਵੀ ਅਸਲੀ ਪ੍ਰਬੰਧ ਕਰਨ ਦੀ ਥਾਂ ਕਦੇ ਥਾਲੀਆਂ ਖੜਕਾ ਰਹੇ ਨੇ, ਕਦੇ ਭੰਗੜੇ ਪਾ ਰਹੇ ਨੇ, ਕਦੇ ਕੋਈ ਹੋਰ ਪੂਜਾ ਕਰ ਰਹੇ ਨੇ। ਔਰ ਇਹਨਾਂ ਦਾ ਇਹੀ ਪ੍ਰਧਾਨ ਮੰਤਰੀ ਮੋਦੀ ਖਲੋ ਕੇ ਕਹਿ ਰਿਹਾ ਕਿ ਅਸੀਂ 18 ਦਿਨ ਦੇ ਵਿੱਚ ਮਹਾਭਾਰਤ ਦਾ ਜੰਗ ਜਿੱਤਿਆ ਸੀ, ਅਸੀਂ 21 ਦਿਨ ਦਾ ਲੋਕਡਾਊਨ ਕਰ ਰਹੇ ਹਾਂ। ਔਰ ਇਹ ਜਿਹੜਾ ਜੇ 18 ਦਿਨ 'ਚ ਅਸੀਂ ਮਹਾਭਾਰਤ ਜਿੱਤ ਸਕਦੇ ਹਾਂ ਤੇ 21 ਦਿਨਾਂ ਦੇ ਲੋਕਡਾਊਨ ਦੇ ਵਿੱਚ ਅਸੀਂ ਇਸ ਨੂੰ ਫਤਹ ਕਰ ਲਾਂਗੇ। ਔਰ ਅਸੀਂ ਦੇਖਦੇ ਹਾਂ ਕਿ 40-45 ਲੱਖ ਲਾਸ਼ਾਂ ਉਸ ਭਾਰਤ ਮਾਤਾ ਦੀ ਗੋਦ ਦੇ ਵਿੱਚ, ਜਿਸ ਨੂੰ ਇਹੀ ਮਾਤਾ ਕਹਿੰਦੇ ਨੇ, ਸਾਡੇ ਲਈ ਤਾਂ ਕੋਈ ਇਹ ਮਿੱਟੀ ਜਿਹੜੀ ਹੈ ਇਹ ਨਹੀਂ ਹੈ, ਅਸੀਂ ਤਾਂ ਇੱਕ ਰੱਬ 'ਚ ਯਕੀਨ ਰੱਖਣ ਵਾਲੇ ਹਾਂ। ਔਰ ਇਹਨਾਂ ਦੇ ਲਈ ਇਹ ਵੰਦੇ ਮਾਤਰਮ ਹੈ ਜਿਹੜਾ ਇਹ ਹਰ ਇੱਕ ਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਇਸ ਸਾਰੇ ਦੇ ਬਾਵਜੂਦ, ਕਿਉਂਕਿ ਸ਼ਾਇਦ ਉਸ ਮਿੱਟੀ ਦੇ ਵਿੱਚ ਗੁਲਾਮੀ ਕਬੂਲਣਾ, ਝੂਠ ਦੇ ਉੱਤੇ ਮਬਨੀ ਹੋਣਾ ਲਿਖਿਆ ਹੋਇਆ ਇਹਨਾਂ ਦੇ ਸਾਰੇ, ਨਹੀਂ ਤਾਂ ਜੇ ਇਵੇਂ ਨਾ ਹੁੰਦਾ ਤੇ 1000 ਸਾਲ ਇਹ ਜੁੱਤੀਆਂ ਨਾ ਖਾਂਦੇ ਔਰ ਕੋਈ ਆਵਾਜ਼ ਹੀ ਨਾ ਉੱਠੇ ਆਪਣੀ ਗੁਲਾਮੀ ਦੇ ਚੱਲਦੇ ਆ। ਲੇਕਿਨ ਅਸੀਂ ਜਦੋਂ ਸਿਚੁਏਸ਼ਨ ਨੂੰ ਬਿਆਨ ਰਹੇ ਹਾਂ ਤੇ ਫਿਰ ਇਹ 26 ਜਨਵਰੀ ਦੀ ਪੈਰੇਡ ਨੂੰ ਲੈ ਕੇ ਪਿਛਲੇ ਕੱਲ ਫੁੱਲ ਸਕੇਲ ਰਿਹਰਸਲ ਹੋਈ, ਕਿਉਂਕਿ 26 ਜਨਵਰੀ ਜਦੋਂ ਕਿ ਇਹਨਾਂ ਨੇ ਆਪਣਾ ਮਿਲਟਰੀ ਮਾਈਟ ਉਧਾਰੇ ਲਿਆਂਦੇ, ਜਿਹੜੇ ਉਹਨਾਂ ਤੋਂ ਕੋਈ ਹੋਰ ਇਕਵਿਪਮੈਂਟ ਹੈ ਰਸ਼ੀਆ ਦੀ ਜਾਂ ਰਾਫੇਲ ਜਹਾਜ਼ ਜਾਂ ਕੋਈ ਹੋਰ ਆਪਣਾ ਜੋ ਇਹ ਦਿਖਾਉਂਦੇ ਨੇ, ਜੋ ਡਰਾਮੇਬਾਜ਼ੀ ਕਰਦੇ ਨੇ, ਪਰ ਉਸ ਦੀ ਇੱਕ ਫੁੱਲ ਸਕੇਲ ਪੈਰੇਡ ਪਹਿਲਾਂ ਹੁੰਦੀ ਹੈ, ਉਹਨੂੰ ਰਿਹਰਸਲ ਪੈਰੇਡ ਕਿਹਾ ਜਾਂਦਾ ਹੈ। ਕਿਉਂਕਿ 26 ਜਨਵਰੀ ਨੂੰ ਫਿਰ ਫੁੱਲ ਸਕੇਲ ਪੈਰੇਡ ਹੋਏਗੀ, ਸਲੂਟ ਜਿਹੜਾ ਉਹ ਪ੍ਰੈਜ਼ੀਡੈਂਟ ਲੈਂਦਾ ਹੈ। ਔਰ ਉਸ ਤੋਂ ਬਾਅਦ ਫਿਰ 2 ਦਿਨ ਬਾਅਦ ਜਿਹੜੀ ਹੈ ਸ਼ਾਇਦ ਰਿਟਰੀਟ ਸੈਰੇਮਨੀ ਹੁੰਦੀ ਹੈ। ਉਸ ਦੇ ਨਾਲ ਵੀ ਜੁੜਿਆ ਹੋਇਆ ਪੂਰਾ ਇੱਕ ਉਹ ਅੰਗਰੇਜ਼ਾਂ ਦੇ ਕੁੱਤੇ ਉਸ ਕਿਸਮ ਦੀ ਜਿਹੜੀ ਹੈ ਉਹਨਾਂ ਦਾ ਕਿ ਜੀ ਇਹ ਧੁਨਾਂ ਫਲਾਣੀਆਂ ਧੁਨਾਂ ਡਿਬੇਟ ਹੈ ਕਿ ਜੀ ਗਾਂਧੀ ਨੂੰ ਜਿਹੜੀ ਧੁਨ ਬੜੀ ਪਿਆਰੀ ਸੀ ਉਹ ਵਿੱਚੋਂ ਕੱਢ ਦਿੱਤੀ ਹੈ ਔਰ ਫਲਾਂ ਧੁਨ ਲੈ ਆਂਦੀ। ਪਰ ਜਿਵੇਂ ਅਸੀਂ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਅਮਰ ਜਵਾਨ ਜਯੋਤੀ ਜਿਹੜੀ ਕਿ 1972 ਦੇ ਵਿੱਚ ਸਥਾਪਿਤ ਕੀਤੀ ਗਈ, 50 ਸਾਲ ਬਾਅਦ ਉਹਨੂੰ ਬੁਝਾ ਕੇ ਡਰਾਮਾ ਕੀਤਾ ਗਿਆ ਕਿ ਜੀ ਅਸੀਂ ਹੁਣ ਸਾਰੇ ਸੋਲਜਰਸ ਦਾ ਵਾਰ ਮੈਮੋਰੀਅਲ ਬਣਾਇਆ ਤੇ ਉਹਨੂੰ ਜੋਤੀ ਨੂੰ ਦੀਪ ਸੇ ਦੀਪ ਜਲੇ, ਪਰ ਉਹ ਤੇ 2 ਜਲਦੇ ਦੀਪਾਂ ਦੇ ਨਾਲ ਉਹ ਕਿਵੇਂ ਜੋਤ ਨਾਲ ਜੋਤ ਮਿਲ ਗਈ ਪਤਾ ਨਹੀਂ, ਪਰ ਉੱਥੋਂ ਬੁਝਾ ਦਿੱਤਾ। ਔਰ ਜਿਉਂ ਹੀ ਇਹ ਕੰਟਰੋਵਰਸੀ ਪੂਰੇ ਤੌਰ 'ਤੇ ਖੜੀ ਹੋਈ, ਇਹਨਾਂ ਨੇ ਇੱਕ ਹੋਰ ਪੱਤਾ ਖੇਡਿਆ ਜਿੱਥੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜਾ ਬੁੱਤ ਹੈ ਉਹ ਇੰਡੀਆ ਗੇਟ ਦੇ ਵਿੱਚ ਲਾਵਾਂਗੇ। ਔਰ ਜਾਰਜ ਪੰਚਮ ਜਿਹੜਾ ਜਿਸ ਦੀ ਮੂਰਤੀ ਜਿਹੜੀ ਹੈ 1968 ਤੱਕ ਜਿੱਥੇ ਸਥਾਪਿਤ ਸੀ, 1968 ਦੇ ਵਿੱਚ ਉਹਨੂੰ ਰਿਮੂਵ ਕਰ ਦਿੱਤਾ ਗਿਆ ਸੀ, ਉਸ ਥਾਂ ਦੇ ਉੱਤੇ ਮੋਦੀ ਨੇ ਅੱਜ ਸੁਭਾਸ਼ ਚੰਦਰ ਬੋਸ ਦਾ ਹੋਲੋਗ੍ਰਾਮ ਉਹ ਫਿੱਟ ਕੀਤਾ, ਲਾਇਆ। ਔਰ ਆਉਣ ਵਾਲੇ ਸ਼ਾਇਦ 6 ਮਹੀਨੇ ਦਾ ਟਾਈਮ ਹੈ ਕਿ ਜੀ ਪੂਰੀ ਅਸੀਂ ਉਹਦੇ 'ਚ ਮੂਰਤੀ ਸਥਾਪਿਤ ਕਰਾਂਗੇ। ਸੋ ਇਹ ਇੱਕ ਹੋਰ ਇੱਕ ਪਾਸੇ ਜਿਵੇਂ ਅਸੀਂ ਕਿਹਾ ਵੀ ਆਪਣੀਆਂ ਫੇਲਿਅਰਸ ਤੋਂ ਜਾਂ ਨਾਕਾਮਯਾਬੀਆਂ ਦੇ ਉੱਤੇ ਪਰਦਾਪੋਸ਼ੀ ਕਰਨਾ, ਪਰ ਨਾਲ ਦੀ ਨਾਲ ਕਿਸੇ ਨਾ ਕਿਸੇ ਹੋਰ ਜਿਹਨੂੰ ਅਸੀਂ ਕਹਿੰਦੇ ਨੇ ਕੋਈ ਨਵਾਂ ਛੁਣਛੁਣਾ ਫੜਾ ਦਿੰਦੇ ਨੇ, ਫਿਰ ਲੋਕਾਂ ਦੇ ਵਿੱਚ ਇੱਕ ਡਿਬੇਟ ਸ਼ੁਰੂ ਕਰਵਾ ਦਿੱਤੀ ਜਾਂਦੀ ਹੈ, ਉਹਨਾਂ ਦੇ ਜਾਲੀ
ਹਿਸਟੋਰੀਅਨ ਔਰ ਦੂਸਰੇ ਲਿਆ ਕੇ ਬਿਠਾਏ ਜਾਂਦੇ ਨੇ ਕਿ ਜੀ ਸੁਭਾਸ਼ ਚੰਦਰ ਬੋਸ ਨਾਲ ਕਾਂਗਰਸ ਨੇ ਕੀ ਕੀਤਾ, ਗਾਂਧੀ ਨੇ ਕੀ ਕੀਤਾ ਸੀ, ਨਹਿਰੂ ਨੇ ਕੀ ਕੀਤਾ, ਔਰ ਦੇਖੋ ਅਸੀਂ ਜਿਹੜਾ ਕਿਵੇਂ ਉਹਨੂੰ ਆਨਰ ਕਰ ਰਹੇ ਹਾਂ। ਔਰ ਹੁਣ ਤਾਂ ਸਾਵਰਕਰ ਦੇ ਨਾਲ ਉਹਦੇ ਰਿਸ਼ਤੇ ਵੀ ਕੱਢ ਲਏ, ਜਿਹੜਾ ਸਾਵਰਕਰ ਆਈਕੋਨਿਕ ਫਿਗਰ ਹੈ ਹਿੰਦੂਤਵਾਦੀ। ਔਰ ਹੁਣ ਇਵੇਂ ਲੱਗ ਰਿਹਾ ਕਿ ਜਿਵੇਂ ਸੁਭਾਸ਼ ਚੰਦਰ ਬੋਸ ਨੂੰ ਵੀ, ਜਿਵੇਂ ਇਹਨਾਂ ਨੇ ਪਟੇਲ ਨੂੰ, ਹਾਲਾਂਕਿ ਵਿਦਨ ਕਾਂਗਰਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਦਾ ਸਟਾਂਸ ਐਂਟਾਈ ਮੁਸਲਿਮ ਸੀ, ਲੇਕਿਨ ਉਹ ਗਾਂਧੀ ਦਾ ਪੂਰੀ ਤਰ੍ਹਾਂ ਫਾਲੋਅਰ ਸੀ ਔਰ ਇਨ ਦਾ ਐਂਡ ਜੋ ਵੀ ਗਾਂਧੀ ਦੇ ਆਰਡਰ ਸੀ ਉਹਨੂੰ ਉਹ ਓਬੇ ਕਰਦਾ ਸੀ। ਨਹਿਰੂ ਦੇ ਨਾਲ ਵੀ ਭਾਵੇਂ ਉਹਦੇ ਡਿਫਰੈਂਸਿਸ ਸੀ ਬਟ ਇਵੈਂਚੁਅਲੀ ਜਿਹੜਾ ਉਹ ਫੋਲੋ ਕਰਦਾ ਸੀ ਉਸ ਨੂੰ। ਲੇਕਿਨ ਉਸ ਪਟੇਲ ਨੂੰ ਜਿਹਨੇ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਜਿਹੜਾ ਨੱਥੂਰਾਮ ਗੋਡਸੇ ਨੇ ਕੀਤਾ, ਕਿਉਂਕਿ ਹੁਣ ਤੋਂ ਠੀਕ ਜਦੋਂ ਅਸੀਂ 8 ਦਿਨ ਬਾਅਦ ਗੱਲ ਕਰਦੇ ਹਾਂ, ਅੱਜ 24 ਤਰੀਕ ਅਸੀਂ ਗੱਲ ਕਰ ਰਹੇ, 6 ਦਿਨ ਬਾਅਦ 30 ਜਨਵਰੀ 1948 ਨੂੰ ਗਾਂਧੀ ਦੀ ਹੱਤਿਆ, ਮਰਡਰ, ਅਸੈਸੀਨੇਸ਼ਨ ਨੱਥੂਰਾਮ ਗੋਡਸੇ ਨੇ ਬਿਰਲਾ ਮੰਦਰ ਦਿੱਲੀ ਦੇ ਵਿੱਚ ਕੀਤਾ ਸੀ। ਔਰ ਇਹ ਕਿਵੇਂ ਇੱਕ ਪਾਸੇ ਉਸੇ ਹੀ ਨੱਥੂਰਾਮ ਗੋਡਸੇ ਨੂੰ ਪੂਰਾ ਬਿਲਟ ਕਰ ਰਹੇ ਨੇ, ਉਸ ਦਾ ਮੰਦਰ ਵੀ ਸਥਾਪਿਤ ਕੀਤਾ ਗਿਆ। ਔਰ ਇਕੱਲਾ ਇਹੀ ਨਹੀਂ, ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਸੁਪਰੀਮ ਕੋਰਟ ਨੇ ਅਲਾਉ ਕਰ ਦਿੱਤਾ ਹੈ ਨੱਥੂਰਾਮ ਗੋਡਸੇ ਦੀ ਉਹ ਸਟੇਟਮੈਂਟ ਜਿਹੜੀ ਜਿਸ 'ਤੇ ਪਾਬੰਦੀ ਸੀ ਜਦੋਂ ਉਸ ਦੇ ਉੱਤੇ ਟਰਾਇਲ ਚੱਲਿਆ, ਔਰ ਉਹਦੇ 'ਤੇ ਬੇਸਡ ਇਹਨਾਂ ਨੇ ਹੁਣ ਉਹਦੀ ਕਿਤਾਬ ਵੀ ਪਬਲਿਸ਼ ਕੀਤੀ ਹੈ, ਵਾਈ ਆਈ ਅਸੈਸੀਨੇਟਡ ਮਹਾਤਮਾ ਗਾਂਧੀ। ਉਸ ਦਾ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਉਹਨੂੰ ਐਮਾਜ਼ੋਨ ਦੇ ਉੱਤੇ ਜਿਹੜਾ ਉਹ ਉਸ ਦੀ ਰੇਟਿੰਗ ਕਿਸ ਲੈਵਲ ਤੱਕ ਲੈ ਗਏ ਨੇ ਔਰ ਅਮੰਗਸ ਦਾ ਬੈਸਟ ਸੈਲਰਸ ਉਹਨੂੰ ਕਿਵੇਂ ਬਣਾਇਆ। ਸੋ ਇੱਕ ਪਾਸੇ ਗਾਂਧੀ ਨੂੰ ਜਿਹੜਾ ਉਹ ਬਿਲਕੁਲ ਮਾਈਨਸ ਕਰਨ ਦੀ ਲਾਈਨ, ਲੇਕਿਨ ਤੁਸੀਂ ਦੇਖੋਗੇ ਕਿ 30 ਜਨਵਰੀ ਨੂੰ ਪਹੁੰਚਦੇ ਹਾਂ ਗਾਂਧੀ ਦੀ ਸਮਾਧ 'ਤੇ ਵੀ ਇਹ ਡਰਾਮੇਬਾਜ਼ ਪਹੁੰਚਿਆ ਹੋਏਗਾ। ਸੋ ਹਿੰਦੂਤਵਾਦੀ ਵਿਚਾਰਧਾਰਾ ਵਾਲੇ, RSS ਵਾਲੇ ਇਵੇਂ ਲੈਫਟ ਐਂਡ ਰਾਈਟ ਆਪਣੀਆਂ ਗੇਮਸ ਪਲੇ ਕਰ ਰਹੇ ਨੇ ਕਿ ਜੇ ਤੁਸੀਂ ਬ੍ਰਾਹਮਣ ਮਾਈਂਡ ਨੂੰ ਸਮਝਦੇ ਨਾ ਹੋਵੋ ਜਾਂ ਬ੍ਰਾਹਮਣਵਾਦ ਨੂੰ ਉਸ ਦੀ ਜੜ ਤੱਕ ਪਹੁੰਚ ਕੇ ਨਾ ਦੇਖਦੇ ਹੋ ਤੇ ਫਿਰ ਇੱਕ ਭੰਬਲ ਭੂਸੇ ਤੋਂ ਬਿਨਾਂ, ਔਰ ਭੰਬਲ ਭੂਸਾ ਦੂਸਰਾ ਸਭ ਤੋਂ ਸਟਰੋਂਗ ਵੈਪਨ ਹੈ ਜਿਹੜਾ ਇਹਨਾਂ ਦਾ ਹਿੰਦੂਤਵੀਆਂ ਦਾ, ਬ੍ਰਾਹਮਣਵਾਦ ਦਾ। ਸੋ ਜ਼ਾਹਿਰ ਹੈ ਉਸ ਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ। ਪਰ ਜੇ 26 ਜਨਵਰੀ ਦੇ ਹਵਾਲੇ ਨਾਲ ਅਸੀਂ ਦੇਖੀਏ ਕਿ ਕਿਵੇਂ ਇਹਨਾਂ ਨੇ ਯਕੀਨੀ ਬਣਾਇਆ ਕਿ ਕੋਈ ਵੀ ਹੋਰ ਥੀਮ, ਹੁਣ ਜਿਸ ਇੱਕ ਪਾਸੇ ਤਾਂ ਸੁਭਾਸ਼ ਚੰਦਰ ਬੋਸ ਦੀ ਮੂਰਤੀ ਸਥਾਪਿਤ ਕਰਨ ਜਾਂ ਸਿੰਬੋਲਿਕ ਹੋਲੋਗ੍ਰਾਮ ਦੀ ਗੱਲ ਹੋ ਰਹੀ ਹੈ, ਪਰ ਦੂਸਰੇ ਪਾਸੇ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਔਰ ਆਪਣੇ ਢੰਗ ਦੇ ਨਾਲ, ਕਿਉਂਕਿ ਇਸ ਪੈਰੇਡ ਦੇ ਵਿੱਚ ਸੈਲੈਕਟ ਝਾਂਕੀਆਂ ਹੁੰਦੀਆਂ ਨੇ ਔਰ ਸਟੇਟ ਦੀ ਨੁਮਾਇੰਦਗੀ ਹੁੰਦੀ ਹੈ ਕਿ ਸਟੇਟ ਨੇ ਕੀ ਭੇਜਣਾ, ਲੇਕਿਨ ਵੈਸਟ ਬੰਗਾਲ ਦੀ ਝਾਂਕੀ ਜਿਹਦੇ 'ਤੇ ਉਹਨੇ ਪ੍ਰੋਟੈਸਟ ਵੀ ਕੀਤਾ ਮਮਤਾ ਬੈਨਰਜੀ ਨੇ, ਉਹ ਇਸ ਪੈਰੇਡ ਦੇ ਵਿੱਚ ਸ਼ਾਮਲ ਹੀ ਨਹੀਂ ਕੀਤੀ ਜਾ ਰਹੀ। ਹੁਣ ਉਹ ਸੁਭਾਸ਼ ਚੰਦਰ ਬੋਸ ਜਿਹਨੂੰ ਇਹ ਇੱਕ ਆਈਕੋਨਿਕ ਫਿਗਰ ਬਣਾ ਕੇ ਹਿੰਦੂਤਵਾਦ ਦੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਹੋਰ ਵੀ ਪ੍ਰਚਾਰਨਾ ਹੈ। ਪਹਿਲਾਂ ਤਾਂ ਸਬਡਿਊਡ ਜਿਹਾ ਸੀ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਹਰ ਉਸ ਸਿੰਬਲ ਦਾ, ਐਨ ਬੰਗਾਲ ਚੋਣਾਂ ਤੋਂ ਪਹਿਲਾਂ ਜੇ ਤੁਸੀਂ ਮੋਦੀ ਦੀ ਸ਼ਕਲ ਦੇਖੋ, ਕੋਵਿਡ ਦੇ ਚੱਲਦੇ ਆ ਉਹਨੇ ਵਾਲ ਵਧਾਏ ਹੋਏ ਸੀ, ਦਾੜੀ ਵਧਾਈ ਹੋਈ ਸੀ, ਉਹ ਆਪਣੇ ਆਪ ਨੂੰ ਟੈਗੋਰ ਦੀ ਸ਼ਕਲ ਦਾ ਦਿਖਾ ਕੇ ਬੰਗਾਲੀਆਂ ਤੋਂ ਵੋਟਾਂ ਲੈਣੀਆਂ ਸੀ। ਸੁਭਾਸ਼ ਚੰਦਰ ਬੋਸ ਦੇ ਨਾਂ ਦੇ ਥੱਲੇ ਵੀ ਸਿਆਸਤ ਦੀ ਖੇਡ ਖੇਡੀ ਗਈ, ਪਰ ਕਿਉਂਕਿ ਉੱਥੇ ਮਮਤਾ ਬੈਨਰਜੀ ਇਹਦੇ ਤੋਂ ਜ਼ਿਆਦਾ ਸਮਾਰਟ ਹੈ, ਉਹਨਾਂ ਨੇ ਆਲਰੇਡੀ ਬੰਗਾਲ ਜਿਹਦੇ ਵਿੱਚ ਕਲਕੱਤਾ ਰਾਜਧਾਨੀ ਤੋਂ ਲੈ ਕੇ ਥਾਂ ਥਾਈਂ ਸੁਭਾਸ਼ ਚੰਦਰ ਬੋਸ ਔਰ ਅਰਵਿੰਦੋ ਘੋਸ਼ ਔਰ ਰਾਮਾ ਕ੍ਰਿਸ਼ਨਾ ਪਰਮਹੰਸ ਔਰ ਸਵਾਮੀ ਵਿਵੇਕਾਨੰਦ ਔਰ ਜਿੰਨੇ ਵੀ ਉਹਨਾਂ ਦੇ ਇਸ ਕਿਸਮ ਦੇ ਫਰੀडम ਫਾਈਟਰ ਦੇ ਵਿੱਚ ਜਾਂ ਉਹਨਾਂ ਦੇ ਇੰਟੈਲੈਕਚੁਅਲਸ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਬੁੱਤ ਲਾਏ ਹੋਏ ਨੇ, ਉਹਨਾਂ ਦੇ ਨਾਂ ਦੇ ਉੱਤੇ ਲਾਇਬ੍ਰੇਰੀਆਂ, ਮਿਊਜ਼ੀਅਮ, ਇਹ ਵੋ। ਸੋ ਉੱਥੇ ਜਾ ਕੇ ਇਹ ਨਾ ਟੈਗੋਰ ਵਾਲੀ ਆਪਣੀ ਸ਼ਕਲ ਵੇਚ ਸਕਿਆ, ਨਾ ਸੁਭਾਸ਼ ਚੰਦਰ ਬੋਸ ਵੇਚ ਸਕਿਆ। ਹੁਣ ਦਿੱਲੀ 'ਚ ਬੋਸ ਨੂੰ ਵੇਚ ਰਹੇ ਨੇ, ਪਰ ਬੰਗਾਲ ਦੀ ਜਿਹੜੀ ਝਾਂਕੀ ਹੈ ਉਹ ਉਹਦੇ 'ਚ ਸ਼ਾਮਲ ਨਹੀਂ ਕੀਤੀ ਗਈ ਔਰ ਇਸ ਦੇ ਉੱਤੇ ਉਹਨੇ ਮਮਤਾ ਬੈਨਰਜੀ ਨੇ ਪ੍ਰੋਟੈਸਟ ਕੀਤਾ। ਇਵੇਂ ਹੀ ਅਸੀਂ ਡਿਸਕਸ ਕੀਤਾ ਸੀ ਕਿ ਤਮਿਲਨਾਡੂ ਵੀ, ਜਿੱਥੋਂ ਇਹ ਚਾਹੁੰਦੇ ਸੀ ਆਪਣੀ ਮਰਜ਼ੀ ਦਾ ਕੋਈ ਆਈਕੋਨਿਕ ਉਹਨਾਂ ਦਾ ਉੱਥੋਂ ਕੱਢ ਕੇ, ਪਰ ਉਹਨਾਂ ਦਾ ਤਾਂ ਹੁਣ ਸਟਾਲਿਨ ਉੱਥੇ ਚੀਫ ਮਿਨਿਸਟਰ ਹੈ ਔਰ ਉਹਨਾਂ ਦੀ ਆਈਕੋਨਿਕ ਫਿਗਰ ਤਾਂ ਉਹੀ ਅੰਨਾ ਦੁਰਾਈ ਹੈ ਜਿਹਨੇ ਮੰਦਰਾਂ 'ਚੋਂ ਸਾਰੇ ਬੁੱਤ ਬਾਹਰ ਸੁਟਾਏ, ਬਾਹਮਣ ਨੂੰ ਬਾਹਰ ਕੱਢਿਆ ਔਰ ਬ੍ਰਾਹਮਣਵਾਦ ਦਾ ਐਂਡ ਜਿਹੜੀ DMK ਦਰਾਵੜ ਮੁਨੇਤਰ ਕਜਗਮ ਜਿਹੜੀ ਓਰੀਜਨਲੀ ਫਾਊਂਡ ਕੀਤੀ ਅੰਨਾ ਦੁਰਾਈ ਨੇ। ਵੱਖਰੀ ਗੱਲ ਹੈ
कि डाउन द रोड DMK अन्ना DMK और फिर जयललिता ਜਿਹੜੀ ਹੁਣ ਮਰ ਗਈ ਉਹਦੀ ਪਾਰਟੀ। ਲੇਕਿਨ ਉਸ ਤਮਿਲਨਾਡੂ ਦੀ ਧਰਤੀ ਤੇ ਅਜੇ ਤੱਕ ਇਹਦੇ ਬਾਵਜੂਦ ਕਿ ਇਹ ਆਪਣਾ ਨਫ਼ਰਤ ਦਾ ਪ੍ਰਚਾਰ ਉੱਥੇ ਵੀ ਐਂਟਾਈ ਮੁਸਲਿਮ ਕਾਰਡ ਇਹਨਾਂ ਨੇ ਖੇਲਣ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਦੀ ਗੱਲ ਚੱਲੀ ਨਹੀਂ। ਕੇਰਲਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਹੁਣ ਇੱਕ ਪਾਸੇ ਕਿਉਂਕਿ ਜਦੋਂ ਇਹਨਾਂ ਨੇ ਬੁੱਧ ਧਰਮ ਦਾ ਖਾਤਮਾ ਕਰਨ ਦੇ ਲਈ ਜੋ ਸ਼ੰਕਰਾ ਨੇ, ਸ਼ੰਕਰਾ ਜਿਹਨੂੰ ਇਹਨਾਂ ਨੇ ਆਚਾਰੀਆ ਦਾ ਟਾਈਟਲ ਦਿੱਤਾ, ਆਚਾਰੀਆ ਦਾ ਮਤਲਬ ਗ੍ਰੇਟ ਟੀਚਰ, ਉਹ ਇੱਕ ਨੰਬੂਦਰੀ ਬ੍ਰਾਹਮਣ ਸੀ, ਕੇਰਲਾ ਦੇ ਵਿੱਚ ਪੈਦਾ ਹੋਇਆ। ਔਰ ਇਹਨਾਂ ਦੀ ਜਿੱਥੇ ਇਹ ਹੁਣ ਬ੍ਰਾਹਮਣਵਾਦ ਦੇ ਸਾਰੇ ਜਿਹੜੇ ਇਹਨਾਂ ਦੇ ਰੀਅਲ ਮਰਡਰਰ ਕਰੈਕਟਰ ਵੀ ਨੇ, ਉਹਨਾਂ ਨੂੰ ਨੋਬਿਲਿਟੀ ਦੇ ਨਾਲ ਪ੍ਰੈਜ਼ੈਂਟ ਕਰ ਰਹੇ ਨੇ, ਨਾਲ ਦੀ ਨਾਲ ਉਹ ਜਿਹੜੇ ਨਾਨ ਐਗਜ਼ਿਸਟੈਂਟ ਨੇ ਉਹਨਾਂ ਨੂੰ ਵੀ ਜਿਹੜਾ ਆਪਣੇ ਕਰੈਕਟਰ ਬਣਾ ਰਹੇ ਨੇ। ਸੋ ਇਹਨਾਂ ਨੇ ਕੇਰਲਾ ਸਰਕਾਰ ਨੂੰ, ਜਿੱਥੇ BJP ਨੂੰ ਇੱਕ ਸੀਟ ਵੀ ਇਸ ਵਾਰ ਨਹੀਂ ਮਿਲੀ, ਉਹਨਾਂ ਨੇ ਚਾਹਿਆ ਸੀ ਕਿ ਸ਼ੰਕਰਾ ਨੂੰ ਦੀ ਮੂਰਤੀ ਵਾਲਾ ਫਲੋਟ ਭੇਜੋ, ਪਰ ਉਹਨਾਂ ਨੇ ਜਿਹੜਾ ਆਪਣਾ ਸਮਾਜ ਸੁਧਾਰਕ ਲੋਕਲ ਜਿਹਨੇ ਜ਼ਾਤ ਪਾਤ ਦੇ ਖਿਲਾਫ ਜਿਹੜਾ ਖੜਾ ਹੋਇਆ ਉਹਦੀ ਮੂਰਤੀ ਬਣਾਈ ਔਰ ਉਹਨਾਂ ਨੇ ਕੇਰਲਾ ਨੂੰ ਵੀ ਰਿਜੈਕਟ ਕੀਤਾ। ਔਰ ਮੇਰੀ ਇਹ ਦਿਲਚਸਪੀ ਸੀ ਕਿ ਪੰਜਾਬ ਦੀ ਝਾਂਕੀ ਦੇ ਵਿੱਚ ਕੀ ਹੋਏਗਾ, ਕਿ ਪੰਜਾਬ ਨੂੰ ਇਹ ਉਸੇ ਤਰ੍ਹਾਂ ਔਰ ਉਹੀ ਜੋ ਕੰਮ ਇਹ ਕਰਦੇ ਨੇ ਔਰ ਪੰਜਾਬ ਦੀ ਹਕੂਮਤਾਂ ਉੱਥੇ ਕੋਈ ਵੀ ਆ ਜਾਏ ਉਹੀ ਰਾਜਗੁਰੂ ਸੁਖਦੇਵ ਭਗਤ ਸਿੰਘ ਦੇ ਨਾਂ ਨੂੰ, ਕਿਉਂਕਿ ਇੱਕ ਪਾਸੇ ਇਹ ਜਿੱਥੇ ਕਿ ਸੁਭਾਸ਼ ਚੰਦਰ ਬੋਸ ਨੂੰ ਹਿੰਦੂਤਵਾ ਦਾ ਬਣਾ ਕੇ ਪ੍ਰੈਜ਼ੈਂਟ ਕਰਦੇ ਨੇ, ਸ਼ਹੀਦ ਭਗਤ ਸਿੰਘ ਉਸ ਨੂੰ ਵੀ ਇਹ ਆਰੀਆ ਸਮਾਜੀ ਸਾਬਤ ਕਰਦੇ ਨੇ, ਜਿਵੇਂ ਜਿਹੜਾ ਉਹ ਬੰਦਾ ਸਿੰਘ ਬਹਾਦਰ ਨੂੰ ਇਹ ਮਾਧੋ ਦਾਸ ਵੈਰਾਗੀ ਨਾਲ ਜੋੜ ਕੇ ਔਰ ਆਪਣੇ ਨਾਲ ਜੋੜਦੇ ਨੇ। ਸੋ ਇਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਭਾਈ ਇਹ ਭਗਤ ਸਿੰਘ ਸਿਰਫ ਉਹ ਗਾਂਧੀ ਨੂੰ ਨੈਗੇਟ ਕਰਨ ਦੇ ਲਈ ਵੀ ਭਗਤ ਸਿੰਘ ਦਾ ਨਾਂ ਇਸਤੇਮਾਲ ਕਰਦੇ ਨੇ। ਇਹਨਾਂ ਦਾ ਜਿੰਨਾ RSS ਦਾ ਪ੍ਰੋਪੇਗੈਂਡਾ ਤੰਤਰ ਹੈ ਕਿ ਜਿਹਦੇ 'ਚ ਇਹ ਹੁੰਦਾ ਹੈ ਕਿ ਜੀ ਦੇਖੋ ਜੇ ਗਾਂਧੀ ਕਹਿੰਦਾ ਤੇ ਭਗਤ ਸਿੰਘ ਦੀ ਫਾਂਸੀ ਰੁਕ ਸਕਦੀ ਸੀ। ਔਰ ਫਿਰ ਭਗਤ ਸਿੰਘ ਦੇ ਉੱਤੇ ਜੇ ਤੁਸੀਂ 3-4 ਜਿੰਨੀਆਂ ਵੀ ਫਿਲਮਾਂ ਬਣੀਆਂ ਨੇ ਉਹਦੇ 'ਚ ਉਹਦਾ ਲਾਹੌਰ 'ਚੋਂ ਨਿਕਲਣ ਲੱਗਿਆ ਕੇਸ ਕਤਲ ਕਰਾਉਣਾ, ਉਸ ਨੂੰ ਇਹ ਕਿਵੇਂ ਪ੍ਰੈਜ਼ੈਂਟ ਕਰਦੇ ਨੇ ਕਿ ਜਦੋਂ ਭਗਤ ਸਿੰਘ ਜਿਹੜਾ ਹੈ ਉਹ ਨਿਕਲ ਕੇ ਆਪਣੇ ਕੇਸ ਕਤਲ ਕਰਾ ਕੇ ਇੱਕ ਘੋਨ ਮੋਹਨ ਫਾਰਮ ਦੇ ਵਿੱਚ ਆਪਣੇ ਇੱਕ ਦੋਸਤ ਨੂੰ ਮਿਲਦਾ ਜਾ ਕੇ ਦਿੱਲੀ ਪਹੁੰਚਦਾ ਤੇ ਉਸ ਨੂੰ ਪੁੱਛਦਾ ਹੈ ਕਿ ਵੀ ਉਹਦਾ ਡਾਇਲੌਗ ਸੀ ਫਿਲਮ ਦਾ ਕਿ ਭਗਤ ਸਿੰਘ ਤੁਮਾਰੇ ਕੇਸ਼ ਕਹਾਂ ਗਏ, ਤੇ ਅੱਗੋਂ ਕਹਿੰਦਾ ਭਾਰਤ ਮਾਤਾ ਕੋ ਸਮਰਪਣ ਕਰ ਦਈਏ। ਹੁਣ ਇਹ ਇੱਕ ਉਹ ਖਤਰਨਾਕ ਆਈਡੀਓਲੋਜੀ ਜਿਹੜੀ ਹਮੇਸ਼ਾ ਜਦੋਂ ਇਹ ਸਿੱਖਾਂ ਨੂੰ ਦੇ ਨਾਲ ਇਹ ਡਿਬੇਟ ਕਰਦੇ ਨੇ ਤੇ ਇਹ ਸਵਾਲ ਕਿ ਜੀ ਤੁਸੀਂ ਦੱਸੋ ਕਿ ਤੁਹਾਨੂੰ ਦੇਸ਼ ਪਹਿਲਾਂ ਹੈ ਕਿ ਧਰਮ ਪਹਿਲਾਂ, ਔਰ ਭਗਤ ਸਿੰਘ ਦੇ ਮੂੰਹੋਂ ਇਹ ਡਾਇਲੌਗ ਘਵਾਣਾ ਕਿ ਭਾਈ ਜੇ ਸਿੱਖ ਨਹੀਂ ਵੀ ਰਿਹਾ ਜਾਂਦਾ ਤੇ ਕੋਈ ਗੱਲ ਨਹੀਂ, ਭਾਰਤ ਮਾਤਾ ਜਿਹੜੀ ਹੈ ਉਹ ਸਿੱਖੀ ਤੋਂ ਵੀ ਉੱਪਰ ਹੈ। ਸੋ ਇਹ ਇਹਨਾਂ ਦੇ ਲਈ ਆਪਣਾ ਇਹ ਸੌਦਾ ਵੇਚਣ ਦੇ ਲਈ ਭਗਤ ਸਿੰਘ ਦਾ ਨਾਂ ਔਰ ਇਹੀ ਡਰਾਮਾ ਜਦੋਂ ਹੁਣ ਮੋਦੀ ਨੇ ਵੀ ਸਾਰਾ ਡਰਾਮਾ ਕੀਤਾ ਜਿਹੜਾ 5 ਜਨਵਰੀ ਨੂੰ ਇਹਨੇ ਫਿਰੋਜ਼ਪੁਰ ਰੈਲੀ ਐਡਰੈਸ ਕਰਨੀ ਸੀ, ਐਨ ਮੌਕੇ 'ਤੇ ਬਠਿੰਡੇ ਤੋਂ ਹੋਇਆ ਕਿ ਜੀ ਉਹ ਜਾਣਾ ਸੜਕ ਦੇ ਉੱਤੇ 116 ਕਿਲੋਮੀਟਰ ਸਫ਼ਰ ਕਰਨਾ ਤੇ ਉਹਨੇ ਜਾਣਾ ਜਿਹੜਾ ਸੀ ਹੁਸੈਨੀ ਵਾਲਾ ਸੀ ਕਿ ਜੀ ਭਗਤ ਸਿੰਘ ਦੀ ਜਿਹੜਾ ਸਮਾਧੀ ਦੇ ਉੱਤੇ ਰਾਜਗੁਰੂ ਸੁਖਦੇਵ ਭਗਤ ਸਿੰਘ ਉਹਨੇ ਫੁੱਲ ਰੱਖਣੇ ਨੇ। ਸੋ ਇਹ ਭਗਤ ਸਿੰਘ ਉਹਨਾਂ ਨੂੰ ਸੂਟ ਕਰਦਾ ਔਰ ਉਸੇ ਤਰੀਕੇ ਦੇ ਨਾਲ ਰਾਜਗੁਰੂ ਸੁਖਦੇਵ ਦੇ ਨਾਲ ਇਹਨਾਂ ਦਾ ਉਹ ਹਿੰਦੂਤਵਾ ਦਾ ਮੰਤਰ ਔਰ ਭਗਤ ਸਿੰਘ ਦੀ ਫੈਮਿਲੀ ਬੈਕਗਰਾਊਂਡ ਵੀ ਆਰੀਆ ਸਮਾਜ ਦੇ ਨਾਲ ਜਾ ਕੇ ਜੁੜਦੀ ਹੈ। ਉਹਦਾ ਪਿਓ ਕਿਸ਼ਨ ਸਿੰਘ ਔਰ ਦੂਜਾ ਉਹਨਾਂ ਦਾ ਸਿੱਖ ਲੈਗੇਸੀ ਨੂੰ ਪਾਸੇ ਕਰਕੇ ਔਰ ਇਹਨਾਂ ਨੇ ਕਿਉਂਕਿ ਪੰਜਾਬ ਵਾਲੇ ਤਾਂ ਉਸ ਦੀ ਉਹ ਸਿਰ ਦੇ ਉੱਤੇ ਪੱਗ ਰੱਖ ਦਿੰਦੇ ਨੇ ਸਰਕਾਰ ਦੇ ਲੇਕਿਨ ਜੇ ਤੁਸੀਂ ਇਹਨਾਂ ਦਾ ਆਈਕੋਨਿਕ ਬਣਾਓ ਦੇਖੋਗੇ ਜਿੱਥੇ ਭਗਤ ਸਿੰਘ ਨੂੰ ਵੀ ਇਹਨਾਂ ਨੇ ਬਣਾਇਆ ਹੋਇਆ ਤੇ ਉਸ ਦੇ ਸਿਰ ਦੇ ਉੱਤੇ ਹੈਟ ਔਰ ਦੂਜਾ ਅਦਰਵਾਈਜ਼ ਹਰ ਅੰਗਰੇਜ਼ੀ ਚੀਜ਼ ਨੂੰ ਨਫ਼ਰਤ ਕਰਨ ਵਾਲੇ ਉੱਥੇ ਉਹਨਾਂ ਨੂੰ ਕਿਉਂਕਿ ਸੂਟ ਕਰਦਾ ਵੀ ਭਗਤ ਸਿੰਘ ਦੇ ਸਿਰ ਦੇ ਉੱਤੇ ਪੱਗ ਨਾ ਹੋਏ ਜਾਂ ਸਿੱਖੀ ਸਰੂਪ ਵਾਲਾ। ਔਰ ਹਾਲਾਂਕਿ ਭਗਤ ਸਿੰਘ ਦੀਆਂ 4 ਤਸਵੀਰਾਂ ਅਵੇਲੇਬਲ ਨੇ ਓਰੀਜਨਲ, ਉਹਨਾਂ 'ਚੋਂ 3 ਉਹਦੀਆਂ ਸਿੱਖੀ ਸਰੂਪ ਵਾਲੀਆਂ ਨੇ, ਲੇਕਿਨ ਇਹਨਾਂ ਨੇ ਉਸ ਨੂੰ ਉਸੇ ਰੰਗ ਦੇ ਵਿੱਚ ਪੇਸ਼ ਕੀਤਾ ਔਰ ਮੇਰਾ ਖਿਆਲ ਹੈ ਪੰਜਾਬ ਦੀ ਝਾਕੀ ਦਿਖਾਈ ਵੀ ਹੈ ਸਕਰੀਨ ਦੇ ਉੱਤੇ ਕਿ ਨਹੀਂ ਜੀ ਹਾਂ। ਔਰ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਉਸੇ ਤਰੀਕੇ ਨਾਲ ਬਾਕੀ ਉਹੀ ਪੰਜਾਬ 'ਚ ਜਿੱਥੇ ਕਿ ਕਿਸਾਨਾਂ ਦੇ ਵੀ ਸੁਸਾਈਡ ਹੁੰਦੇ ਨੇ ਔਰ ਲਗਾਤਾਰਤਾ ਨਾਲ ਡਰੱਗਸ ਦਾ ਵੀ ਇਹਨਾਂ ਨੇ ਪੂਰਾ ਜ਼ੋਰ ਔਰ ਹੁਣ ਤਾਂ ਉੱਥੇ ਕੀ ਬਣਾਇਆ ਹੋਇਆ ਮਾਹੌਲ ਉੱਥੇ ਨਾਲ ਦੀ ਨਾਲ ਇਹ ਵੀ ਦੱਸ ਦੇਣਾ ਕਿ ਜੀ ਭੰਗੜੇ ਪਾ ਰਹੇ ਨੇ ਜਿਵੇਂ ਆਪਣਿਆਂ ਦੀਆਂ ਲਾਸ਼ਾਂ ਦੇ ਉੱਤੇ ਕੋਈ ਭੰਗੜਾ ਪਾ ਰਿਹਾ ਹੋਏ। ਔਰ ਇਸ ਕਿਸਮ ਦਾ ਇਮੇਜ ਕਿਉਂਕਿ
ਇਹ ਉਹਨਾਂ ਨੂੰ ਨਚਾਰ ਚਾਹੀਦੇ ਨੇ ਤੇ ਸ਼ੋਅ ਕਰਨ ਦੇ ਲਈ ਉਹਨਾਂ ਨੇ ਇਹ ਪਾਰਟ ਰੱਖਿਆ ਹੋਇਆ ਹੈ। ਅੱਛਾ ਔਰ ਜਿਵੇਂ ਅਸੀਂ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ ਜਿਹੜੀ ਡਿਬੇਟ ਇਸ ਵੇਲੇ ਮੈਂ ਦੇਖ ਰਿਹਾ ਹਾਂ ਕਿ ਕਿਵੇਂ ਹੌਲੀ ਇੱਕ ਪਾਸੇ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਸਿੱਖਾਂ ਦੇ ਨਾਇਕ ਤੇ ਹੀਰੋ ਖਿਸਕਾਏ ਗਏ। ਬਿਲਕੁਲ ਵੀਰ ਹਕੀਕਤ ਰਾਏ ਜਿਹਨੂੰ ਬਣਾ ਕੇ ਵੀਰ ਔਰ ਉਹਦਾ ਮਹਾ ਦੇਵੀ ਦੇ ਨਾਲ ਜੋੜ ਦਿੱਤਾ ਕਿ ਜੀ ਉਹਦੀ ਹਕੀਕਤ ਦੀ ਸ਼ਹਾਦਤ ਇਸ ਲਈ ਹੋਈ ਕਿਉਂਕਿ ਇੱਕ ਮੁਸਲਿਮ ਸਹਿਪਾਠੀ ਨੇ ਜਿਹੜੀ ਆ ਉਹ ਮਾਤਾ ਨੂੰ ਦੁਰਗਾ ਮਾਤਾ ਨੂੰ ਬੁਰਾ ਭਲਾ ਕਿਹਾ ਔਰ ਉਹਨੇ ਪ੍ਰੋਟੈਸਟ ਕੀਤਾ, ਉਹਨੂੰ ਮਾਰਤਾ। ਉਹ ਸਿੱਖ ਬੱਚਾ ਹਕੀਕਤ ਇਹਨਾਂ ਦਾ ਵੀਰ ਹਕੀਕਤ ਰਾਏ ਬਣ ਗਿਆ। ਬੰਦਾ ਸਿੰਘ ਬਹਾਦਰ ਦੀ ਅਸੀਂ ਗੱਲ ਕੀਤੀ, ਉਹਨੂੰ ਮਾਧੋ ਦਾਸ ਵੈਰਾਗੀ ਬਣਾ ਕੇ ਤੇ ਬੰਦਾ ਵੈਰਾਗੀ ਬਣਾਇਆ ਜਾਂਦਾ। ਔਰ ਹੁਣ ਅਸੀਂ ਲੇਟਲੀ ਦੇਖਿਆ ਕਿ ਕਿਵੇਂ ਜਿਹੜਾ ਵੀਰ ਬਾਲ ਦਿਵਸ ਦੇ ਥੱਲੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇਂ ਉਹਨਾਂ ਨੇ ਆਪਣੇ ਰੰਗ ਦੇਣ ਦੇ ਲਈ ਆਲਰੇਡੀ ਉਹਦੀ ਗਰਾਊਂਡ ਤਿਆਰ ਕਰ ਲਈ ਹੈ। ਔਰ ਗੁਜਰਾਤ ਅਹਿਮਦਾਬਾਦ ਦੇ ਵਿੱਚ ਰੇਪਿਸਟ ਆਸਾਰਾਮ ਦੇ ਸਕੂਲ ਦੇ ਵਿੱਚ ਉਹਨਾਂ ਨੇ ਹਿੰਦੂ ਬੱਚਿਆਂ ਦੇ ਸਿਰਾਂ 'ਤੇ ਟੋਪੀਆਂ ਰਖਾ ਕੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਰੂਪ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਜਿਹੜਾ ਉਹ ਡਰਾਮਾ ਵੀ ਸਕੂਲ ਦੇ ਵਿੱਚ ਆਰਗੇਨਾਈਜ਼ ਕੀਤਾ। ਪਰ ਹੁਣ ਅਸੀਂ ਇਹ ਦੇਖ ਰਹੇ ਹਾਂ, ਹਾਲਾਂ ਬਹੁਤ ਵਾਰ ਜਦੋਂ INA ਦਾ ਜ਼ਿਕਰ ਹੁੰਦਾ, ਜੇ ਇੰਡੀਅਨ ਨੈਸ਼ਨਲ ਆਰਮੀ ਆਜ਼ਾਦ ਹਿੰਦ ਫੌਜ ਜਿਹਦੇ ਲਈ ਇਹ ਲਫ਼ਜ਼ ਕਿਹਾ ਜਾਂਦਾ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਵੇਂ BJP ਦੀ ਸਪੈਲ ਦੇ ਥੱਲੇ ਜਾਂ ਉਹਨਾਂ ਦੀ ਉਸ ਖਰੀਦ ਲਿਸਟ ਦੇ ਵਿੱਚ ਆਪਣੇ ਪੱਗਾਂ ਵਾਲੇ ਲੋਕ ਕਿਵੇਂ ਡਿੱਗੇ ਜਾਂ ਡਿੱਗ ਰਹੇ ਨੇ, ਕੈਪਟਨ ਅਮਰਿੰਦਰ ਤੋਂ ਲੈ ਕੇ ਔਰ ਢੀਂਡਸਾ ਔਰ ਐਂਡ ਕੰਪਨੀ ਔਰ ਕਿੰਨੇ ਹੋਰ ਲੋਕ। ਤੇ ਉੱਥੇ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ pre-47 ਪੀਰੀਅਡ 'ਚ ਵੀ ਅਕਸਰ ਅਸੀਂ ਜ਼ਿਕਰ ਕਰਦੇ ਕਿ ਕਿਵੇਂ ਸਾਡੇ ਲੋਕਾਂ ਨੂੰ, ਸਿੱਖ ਕੌਮ ਨੂੰ ਰਾ ਮੈਟੀਰੀਅਲ ਦੇ ਤੌਰ 'ਤੇ ਕੱਚਾ ਈਂਧਨ ਜਿਹਨੂੰ ਕਹਿੰਦੇ ਨੇ ਉਹ ਇਸਤੇਮਾਲ ਕੀਤਾ ਗਿਆ। ਔਰ ਜੇ 42,000 ਇਨੀਸ਼ੀਅਲ ਟਰੂਪਸ ਜਿਨ੍ਹਾਂ ਦੇ ਉੱਤੇ ਆਜ਼ਾਦ ਹਿੰਦ ਫੌਜ ਮਬਨੀ ਸੀ, ਜਿਹੜੇ ਜਰਮਨ ਔਰ ਜਾਪਾਨੀ ਫੌਜਾਂ ਦੀ ਕੈਦ ਵਿੱਚ ਸਨ ਕਿਉਂਕਿ ਉਹ ਇੰਡੀਪੈਂਡੈਂਟ ਕੋਈ ਸੋਲਜਰ ਨਹੀਂ ਸੀ ਜਿਨ੍ਹਾਂ ਨੇ ਰਿਬੈਲ ਕੀਤਾ, ਉਹ ਆਲਰੇਡੀ ਪ੍ਰਿਜ਼ਨਰ ਆਫ ਵਾਰ ਸੀ। ਬਹੁਤ ਸਾਰੇ ਜਾਪਾਨੀਆਂ ਨੇ ਸਿੰਗਾਪੁਰ 'ਚ ਪਿੱਛੋਂ ਦੀ ਆ ਕੇ ਉਹਨਾਂ ਨੇ ਉਹਨੂੰ ਕਾਬੂ ਕੀਤਾ ਸੀ, ਉਹਨੂੰ ਸਿੰਗਾਪੁਰ ਨੂੰ। ਔਰ 50,000 ਤੋਂ ਜ਼ਿਆਦਾ ਉੱਥੇ ਜਿਹੜੇ ਨੇ ਫੌਜੀ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਿੱਖ ਸਨ, ਉਹ ਜਾਪਾਨੀਆਂ ਦੇ ਜੰਗੀ ਕੈਦੀ ਸਨ। ਔਰ ਉਹਨਾਂ 'ਚੋਂ ਜਿਹੜੀ ਪਹਿਲੀ ਫੋਰਸ ਵੀ ਆਜ਼ਾਦ ਹਿੰਦ ਫੌਜ ਬਣਾਈ ਉਹ ਜਨਰਲ ਮੋਹਨ ਸਿੰਘ ਨੇ ਬਣਾਈ ਸੀ। ਔਰ ਬਾਅਦ 'ਚ ਜਦੋਂ ਨੇਤਾ ਜੀ ਜਿਸ ਨੂੰ ਲਫ਼ਜ਼ ਵੀ ਜਿਹੜਾ ਉਸ ਧਰਤੀ ਦੇ ਉੱਤੇ ਈਸਟਰਨ ਜਿਹੜਾ ਏਸ਼ੀਆ ਦੇ ਟ੍ਰਿਪ ਵੇਲੇ ਹੀ ਦਿੱਤਾ ਗਿਆ ਲੀਡਰ ਦੇ ਤੌਰ 'ਤੇ, ਔਰ ਉਹ ਉਸ ਦਾ ਕਮਾਂਡਰ ਇਨ ਚੀਫ ਬਣਿਆ ਸੁਭਾਸ਼ ਚੰਦਰ ਬੋਸ। ਸੋ ਮੁੱਢਲੇ ਤੌਰ 'ਤੇ 42,000 ਦੇ ਕਰੀਬ ਆਜ਼ਾਦ ਹਿੰਦ ਫੌਜ ਦੇ ਫੌਜੀਆਂ ਦੇ ਵਿੱਚ 32,000 ਦੇ ਕਰੀਬ ਸਿੱਖ ਸੋਲਜਰ ਸਨ ਔਰ 6,000 ਦੇ ਕਰੀਬ ਜਿਹੜੇ ਨੇ ਉਹ ਮੁਸਲਮਾਨ ਸਨ। ਔਰ ਉਹੀ ਜਿਹੜੇ ਉਹਨਾਂ ਦੇ 3 ਲੀਡਰ ਬਾਅਦ ਦੇ ਵਿੱਚ ਜਿਨ੍ਹਾਂ ਦੇ ਉੱਤੇ ਮੁਕੱਦਮਾ ਵੀ ਚੱਲਿਆ ਦਿੱਲੀ ਲਾਲ ਕਿਲ੍ਹੇ ਦੇ ਵਿੱਚ, ਜਿਨ੍ਹਾਂ ਦੇ ਵਿੱਚ ਸ਼ਾਹ ਨਵਾਜ਼ ਮੁਸਲਮਾਨ ਸੀ, ਸਹਿਗਲ ਹਿੰਦੂ ਸੀ ਔਰ ਢਿੱਲੋਂ ਸਿੱਖ ਸੀ। ਔਰ ਇਸ ਨੂੰ ਜੋ ਨਹਿਰੂ ਨੇ ਲੜਿਆ ਸੀ, ਉਹਨੇ 25 ਸਾਲ ਬਾਅਦ ਆਪਣਾ ਕਾਲਾ ਕੋਟ ਵਾਪਸ ਪਾਇਆ। ਔਰ ਦੂਜਾ ਲਾਲ ਕਿਲ੍ਹੇ ਜਦੋਂ ਕਿ ਜਾਪਾਨ ਨੇ ਸਰੈਂਡਰ ਕਰ ਦਿੱਤਾ ਔਰ ਇਹ ਜਿਹੜੇ ਸਾਰੇ ਫੌਜੀ ਨੇ ਇਹਨਾਂ ਦੇ ਫਿਰ ਵਾਪਸ ਬ੍ਰਿਟਿਸ਼ਰਸ ਦੇ ਕੈਦੀ ਬਣੇ। ਪਰ ਸਾਡਾ ਟੌਪਿਕ ਅੱਜ ਆਜ਼ਾਦ ਹਿੰਦ ਫੌਜ ਦੀ ਕੀ ਕੰਟਰੀਬਿਊਸ਼ਨ ਹੈ ਜਾਂ ਨਹੀਂ ਹੈ ਉਹਨੂੰ ਡਿਸਕਸ ਕਰਨਾ ਨਹੀਂ ਹੈ। ਅਸੀਂ ਇਸ ਗੱਲ ਦੇ ਉੱਤੇ ਫੋਕਸ ਕਰ ਰਹੇ ਹਾਂ ਕਿ ਸੁਭਾਸ਼ ਚੰਦਰ ਬੋਸ ਆਲ ਆਫ ਏ ਸਡਨ, ਹਾਲਾਂ ਉਹਦਾ ਸਲੋ ਪੇਸ ਤਾਂ ਚੱਲ ਰਿਹਾ ਸੀ ਕਿ ਵੀ ਉਹਨੂੰ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਛ ਜਿਹੜੇ ਸਲੋਗਨ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਜਿਹਨੇ ਜਰਮਨ ਅਤੇ ਜਾਪਾਨ ਨਾਲ, ਸੁਭਾਸ਼ ਚੰਦਰ ਬੋਸ ਜਿਹੜਾ ਜਦੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਦਾ 1940 ਦੇ ਨੇੜੇ ਤੇੜੇ, ਔਰ ਗਾਂਧੀ ਇਹ ਕਹਿੰਦਾ ਹੈ ਕਿ ਵੀ ਦਿਸ ਇਜ਼ ਮਾਈ ਪਰਸਨਲ ਡਿਫੀਟ ਕਿਉਂਕਿ ਜਿਹੜਾ ਗਾਂਧੀ ਦਾ ਕੈਂਡੀਡੇਟ ਸੀਤਾ ਰਮਈਆ ਸੀ ਉਹ ਹਾਰਦਾ ਹੈ ਉਸ ਕਾਂਗਰਸ ਵਰਕਿੰਗ ਕਮੇਟੀ ਦੀਆਂ ਜਾਂ ਜੋ ਵੀ ਉਹਨਾਂ ਦਾ ਸੈਸ਼ਨ ਸੀ ਓਪਨ ਉਹਦੇ 'ਚ। ਔਰ ਸੁਭਾਸ਼ ਚੰਦਰ ਬੋਸ ਦੇ ਲਈ ਉਹ ਹਾਲਾਤ, ਸੁਭਾਸ਼ ਚੰਦਰ ਬੋਸ ਬ੍ਰਿਲੀਅੰਟ ਸੀ, ਕੋਈ ਸ਼ੱਕ ਨਹੀਂ ਹੈ, ਗਰਮ ਵਿਚਾਰਧਾਰਾ ਸੀ। ਉਹ ਇਹ ਸਮਝਦਾ ਸੀ ਵੀ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਕੋਈ ਵੀ ਤਰੀਕਾ, ਭਾਵੇਂ ਉਹ ਪੀਸਫੁਲ ਹੈ ਜਾਂ ਉਹ ਆਰਮਡ ਹੈ, ਸਾਨੂੰ ਅਪਣਾਉਣਾ ਚਾਹੀਦਾ ਹੈ ਔਰ ਸਾਨੂੰ ਇੰਟਰਨੈਸ਼ਨਲ ਸਿਚੁਏਸ਼ਨ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਉਹਨੂੰ ਕੱਢਣ ਦੇ ਲਈ।
ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਨੇ ਉਹਨੂੰ ਪਹਿਲਾਂ ਜੇਲ੍ਹ 'ਚ ਰੱਖਿਆ, ਉੱਥੇ ਉਹਨੇ ਵਰਤ ਰੱਖਤਾ ਹੈ, ਫਿਰ ਉਹਨੂੰ ਹਾਊਸ ਅਰੈਸਟ 'ਚ ਰੱਖਿਆ ਔਰ ਇੱਕ ਬੜੇ ਚਲਾਕ ਅੰਦਾਜ਼ ਦੇ ਵਿੱਚ ਇੱਕ ਮੁਸਲਮਾਨ ਦੇ ਭੇਖ ਦੇ ਵਿੱਚ ਸੁਭਾਸ਼ ਚੰਦਰ ਬੋਸ ਜਿਹੜਾ ਕਲਕੱਤਾ ਆਪਣੇ ਘਰ ਤੋਂ ਐਸਕੇਪ ਕਰਦਾ ਹੈ, ਹਾਵੜਾ ਐਕਸਪ੍ਰੈਸ ਕਲਕੱਤੇ ਤੋਂ ਨਿਕਲਦਾ ਹੈ, ਪੇਸ਼ਾਵਰ ਪਹੁੰਚਦਾ ਹੈ ਔਰ ਫਿਰ ਜਲਾਲਾਬਾਦ ਰਾਹੀਂ ਅਫਗਾਨਿਸਤਾਨ ਦੇ ਵਿੱਚ ਪਹੁੰਚ ਜਾਂਦਾ ਹੈ ਔਰ ਉੱਥੋਂ ਜਿਹੜਾ ਅਫਗਾਨਿਸਤਾਨ 'ਚੋਂ ਫਿਰ ਲੈਂਡ ਰਾਊਟ ਰਾਹੀਂ ਔਰ ਉਹਦੇ 'ਚ ਇਟਲੀ ਔਰ ਜਰਮਨ ਦੀਆਂ ਐਮਬੈਸੀਆਂ ਦੇ ਨਾਲ ਕਮਿਊਨੀਕੇਟ ਕਰਕੇ ਮਾਸਕੋ, ਔਰ ਉਸ ਪੀਰੀਅਡ ਦੇ ਵਿੱਚ ਅਜੇ ਜਿਹੜਾ ਸੋਵੀਅਤ ਯੂਨੀਅਨ ਹੈ ਉਹ ਅੰਗਰੇਜ਼ਾਂ ਦੇ ਨਾਲ ਨਹੀਂ ਸੀ ਆਇਆ ਹੋਇਆ, ਪਹਿਲਾ ਪੀਰੀਅਡ ਇਹਨਾਂ ਦਾ ਇਕੱਠਾ ਚੱਲ ਰਿਹਾ ਸੀ, ਉੱਥੋਂ ਉਹ ਜਰਮਨ 'ਚ ਪਹੁੰਚ ਜਾਂਦਾ ਹੈ। 2 ਮੀਟਿੰਗਸ ਉਹਦੀਆਂ ਹਿਟਲਰ ਦੇ ਨਾਲ ਹੁੰਦੀਆਂ ਨੇ, ਫਿਰ ਉਹ ਜਾਪਾਨ ਦੇ ਨਾਲ। ਔਰ ਇਸ ਗੱਲ ਦਾ ਧਿਆਨ ਰਹੇ ਕਿ ਹੁਣ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਕਿਉਂਕਿ ਸੁਭਾਸ਼ ਚੰਦਰ ਬੋਸ ਨੂੰ ਵੀ ਇਹ ਆਦਤ ਹੈ ਇਹਨਾਂ ਦੀ ਬ੍ਰਾਹਮਣਵਾਦੀਆਂ ਦੀ ਕਿ ਜਿਹਨੂੰ ਇਹਨਾਂ ਨੇ ਵਰਤਣਾ ਉਸ ਨੂੰ ਫਿਰ ਲਾਰਜਰ ਦੈਨ ਲਾਈਫ ਤਾਂ ਪ੍ਰੈਜ਼ੈਂਟ ਕਰਦੇ ਹੀ ਨੇ, ਉਹਦੀਆਂ ਜਿਹੜੀਆਂ ਫੀਲਿੰਗਸ ਨੇ ਉਹਦੇ ਤੇ ਟੋਟਲੀ ਕਵਰ ਅਪ ਹੁੰਦਾ ਹੈ। ਹੁਣ ਸੁਭਾਸ਼ ਚੰਦਰ ਬੋਸ ਨੂੰ ਪ੍ਰੈਜ਼ੈਂਟ ਕਰਨ ਲੱਗਿਆ ਤੇ ਸਿਰਫ ਆਜ਼ਾਦ ਹਿੰਦ ਫੌਜ ਕਿ ਜੀ ਲਿਬਰੇਸ਼ਨ ਦੀ ਲੜਾਈ ਲੜੀ, ਪਰ ਹੁਣ ਜੇ ਇਹ ਦੇਖਣਾ ਹੋਏ ਕਿ ਭਾਈ ਕੀ ਸੁਭਾਸ਼ ਚੰਦਰ ਬੋਸ ਜਿਹੜਾ ਜਾਪਾਨੀਆਂ ਦੇ ਨਾਲ, ਜਿਹਨਾਂ ਜਰਮਨਸ ਹਿਟਲਰ ਦੇ ਨਾਲ, ਜਿਸ ਹਿਟਲਰ ਦੇ ਨਾਲ ਸਾਂਝ ਪਾ ਕੇ ਉਹ ਪਹੁੰਚਿਆ, ਕਿ ਉਹਦੀਆਂ ਅੱਖਾਂ ਥੱਲੇ ਯਹੂਦੀਆਂ ਦੀ ਨਸਲਕੁਸ਼ੀ ਨਹੀਂ ਸੀ ਹੋ ਰਹੀ, ਉਦੋਂ ਜਿਪਸੀਆਂ ਦੀ ਨਹੀਂ ਸੀ ਹੋ ਰਹੀ। ਉਹੀ ਜਾਪਾਨੀ ਫੌਜ ਜਿਹੜੀ ਅੰਡੇਮਾਨ ਨਿਕੋਬਾਰ, ਜਿਹਨੂੰ ਕਾਲਾ ਪਾਣੀ ਕਹਿੰਦੇ ਨੇ, ਉਸ ਦੇ ਉੱਤੇ ਕਬਜ਼ਾ ਕਰਕੇ ਜਾਂ ਬਰਮਾ ਤੱਕ ਪਹੁੰਚ ਕੇ ਔਰ ਅੰਡੇਮਾਨ ਨਿਕੋਬਾਰ 'ਚ ਕਿੰਨਾ ਜ਼ੁਲਮ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਉੱਥੇ ਪ੍ਰਿਜ਼ਨਰ ਸੀ ਕੀਤਾ ਗਿਆ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜਿਹੜੇ ਪੰਜਾਬੀ ਲਿਟਰੇਚਰ ਦੀ ਬਹੁਤ ਵੱਡੀ ਫਿਗਰ ਸੀ, ਉਹਨਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ ਜਾਪਾਨੀ ਫੌਜ ਵੱਲੋਂ। ਕੀ ਕੋਈ ਸੁਭਾਸ਼ ਚੰਦਰ ਬੋਸ ਦਾ ਰੇਡੀਓ ਮੈਸੇਜ, ਕਿਉਂਕਿ ਉਹ ਰੇਡੀਓ ਤੋਂ ਵੀ ਐਡਰੈਸ ਕਰਦਾ ਸੀ, ਔਰ ਇਹ ਨਾਅਰੇ ਦਿੱਲੀ ਚਲੋ, ਜੈ ਹਿੰਦ, ਵੰਦੇ ਮਾਤਰਮ, ਇਹ ਜ਼ਿਆਦਾ ਪੋਪੂਲਰ ਉਹਨੇ ਸੁਭਾਸ਼ ਚੰਦਰ ਬੋਸ ਨੇ ਕੀਤੇ। ਉਹਦੀ ਆਜ਼ਾਦ ਹਿੰਦ ਫੌਜ ਦਾ ਵੀ ਦਿੱਲੀ ਚਲੋ ਇੱਕ ਸਲੋਗਨ ਸੀ ਜਿਹੜਾ 1857 ਦੇ ਗਦਰ ਤੋਂ ਲਿਆ ਗਿਆ ਸੀ, ਜਦੋਂ ਕਿ ਜਿਹੜਾ ਉੱਥੋਂ ਮੇਰਠ ਤੋਂ ਉਹਨਾਂ ਨੇ ਜਾਂ ਕਾਨਪੁਰ ਤੋਂ ਜਦੋਂ ਨਿਕਲੇ ਨੇ ਔਰ ਉਹਨਾਂ ਨੇ ਕਾਲ ਦਿੱਤੀ ਸੀ ਵਿਦਰੋਹੀਆਂ। ਲੇਕਿਨ ਵੰਦੇ ਮਾਤਰਮ ਜਿਹਨੂੰ ਬੀਜੇਪੀ ਸੈੱਲ ਕਰਦੀ ਹੈ ਔਰ ਜਦੋਂ ਮੁਸਲਮਾਨਾਂ ਜਾਂ ਦੂਜਿਆਂ ਨੂੰ ਘੇਰਿਆ ਜਾਂਦਾ ਹੈ, ਨਾਅਰੇ ਲਵਾਏ ਜਾਂਦੇ ਨੇ, ਇਹ ਉਹਦਾ ਹੀ ਦਿੱਤਾ ਹੋਇਆ। ਔਰ ਇਸੇ ਤਰ੍ਹਾਂ ਜਿਹੜਾ ਓਵਰਆਲ ਕਾਨਸੈਪਟ ਜਦੋਂ ਤੁਸੀਂ ਵੰਦੇ ਮਾਤਰਮ ਕਹਿੰਦੇ ਹੋ ਤੇ ਫਿਰ ਉਹੀ ਫਿੱਟ ਹੁੰਦਾ ਜਿਹੜਾ ਕਿ ਜੀਓਗ੍ਰਾਫੀਕਲ ਐਂਟੀਟੀ ਨੂੰ ਸਪਿਰਿਚੁਅਲ ਐਂਟੀਟੀ ਦੇ ਵਿੱਚ ਸਾਵਰਕਰ ਨੇ ਕਨਵਰਟ ਕੀਤਾ ਔਰ ਉਸੇ ਨੂੰ ਹੀ ਇਹ ਅੱਜ ਸੌਦਾ ਵੇਚ ਰਹੇ ਨੇ। ਹੁਣ ਲੇਕਿਨ ਸੁਭਾਸ਼ ਚੰਦਰ ਬੋਸ ਦੀ ਫਲਿੱਪ ਸਾਈਡ ਕਿ ਵੀ ਉਹ ਸਪੋਰਟ ਕਰ ਰਿਹਾ ਨਾਜ਼ੀਜ਼ਮ ਦੀ, ਉਹ ਇਟਲੀ ਵੀ ਜਾਂਦਾ ਹੈ, ਉਹ ਸਪੋਰਟ ਕਰ ਰਿਹਾ ਹੈ ਮੁਸੋਲਿਨੀ ਦੇ ਫਾਸ਼ਿਜ਼ਮ ਦੀ। ਉਹ ਜਾਪਾਨੀ ਜਿਨ੍ਹਾਂ ਨੇ ਕਿੰਨੇ ਜ਼ੁਲਮ ਕੀਤੇ, ਜਿੱਥੇ ਜਿੱਥੇ ਜੋ ਕੋਰੀਆ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਨੈਨਕਿੰਗ ਰੇਪ ਆਫ ਨੈਨ, ਉਹਨਾਂ ਸਾਰਿਆਂ ਦੇ ਉਹ ਨਾਲ ਖੜਾ। ਕਿਸੇ ਨੇ ਤੁਹਾਨੂੰ ਕਿਤੇ ਡਿਸਕਸ਼ਨ ਨਹੀਂ ਮਿਲੇਗੀ ਕਿ ਉਹਦਾ ਹੋਏਗਾ ਜੀ ਉਹਨੇ ਫਰੀडम ਦੇ ਲਈ ਵਟ ਐਵਰ ਵਾਜ਼ ਨੀਡਡ ਵਾਜ਼ ਡਨ। ਲੇਕਿਨ ਕਿ ਭਾਈ ਇੱਕ ਪਾਸੇ ਉਹ ਫੋਰਸਿਸ ਨੇ ਨਾਜ਼ੀਜ਼ਮ ਔਰ ਫਾਸ਼ਿਜ਼ਮ ਦੀਆਂ ਜਿਨ੍ਹਾਂ ਨੂੰ ਐਂਡ ਕਰਨ ਦੇ ਲਈ ਸਿੱਖ ਫੌਜੀ ਜਿਹੜੇ ਨੇ ਉਹ ਲਗਾਤਾਰ ਬ੍ਰਿਟਿਸ਼ ਆਰਮੀ ਦੇ ਵਿੱਚ ਆ ਰਹੇ ਨੇ। ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਹੋਈ ਹੈ। ਪਰ ਇਸ ਸਭ ਦੇ ਨਾਲ ਨਾਲ ਜਿਹੜਾ ਇੰਟਰਸਟਿੰਗਲੀ ਹੁਣ ਅਸੀਂ ਇਸ ਪੀਰੀਅਡ ਦੇ ਵਿੱਚ ਦੇਖ ਰਹੇ ਕਿ ਕਿਹਨਾਂ ਨੂੰ ਉਭਾਰਿਆ ਜਾ ਰਿਹਾ ਹੁਣ, ਔਰ ਇਹ ਕਦੇ ਡਿਸਕਸ ਨਹੀਂ ਹੋਏਗਾ ਕਿ ਸੁਭਾਸ਼ ਚੰਦਰ ਬੋਸ ਜਿਹੜਾ ਬਾਹਰ ਨਿਕਲਿਆ ਉਹਨੇ ਆ ਕੇ ਕਿਵੇਂ ਆਪਣੀ ਇੱਕ ਛੋਟੀ ਉਮਰ ਦੀ ਆਪਣੀ ਸੈਕਟਰੀ ਜਿਹੜੀ ਉਹਦੇ ਲਈ ਇੰਟਰਪ੍ਰੀਟ ਕਰਦੇ ਸੀ ਉਹਦੇ ਨਾਲ ਵਿਆਹ ਕੀਤਾ। ਉਹਦੀ ਵੀ ਅੱਗੋਂ ਔਲਾਦ ਹੈ, ਕਿੰਨਿਆਂ ਕੁ ਨੂੰ ਪਤਾ ਹੈ। ਹੁਣ ਕਿਉਂਕਿ RSS ਨੂੰ ਸੂਟ ਕਰਦਾ, ਹੁਣ ਉਹਦੀ ਉਸ ਅੱਗੋਂ ਜਿਹੜੀ ਹੈ ਅਨੀਤਾ ਬੋਸ ਪਫੈਫ, ਕਿਉਂਕਿ ਉਹ ਗੋਰੀ ਸੀਗੀ, ਉਹਦੇ ਨਾਲ ਜਿਹੜਾ ਉਹਨਾਂ ਨੇ ਜਿਹੜਾ ਉਹ ਰਿਲੇਟਿਵ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਔਰ ਉਹਦਾ ਇਹ ਸਟੇਟਮੈਂਟ ਹੈ ਕਿ ਦੇਰ ਵਾਜ਼ ਏ ਸੈਕਸ਼ਨ ਆਫ ਕਾਂਗਰਸ that wronged Netaji. Gandhi favored Nehru because he could not have managed my father. He was a rebel. ਉਹ ਵੀ ਕਹਿ ਰਹੀ ਹੈ ਜੀ ਦੇਖੋ ਗਾਂਧੀ ਦੇ ਉੱਤੇ ਵੀ ਤਨਜ਼ ਕਿ ਉਹਨੇ ਨਹਿਰੂ ਨੂੰ ਫੇਵਰ ਕੀਤਾ, ਨਾਲ ਦੀ ਨਾਲ ਕਹਿ ਰਹੀ ਹੈ ਜੀ ਉਹ ਉਹਨੂੰ ਹੈਂਡਲ ਨਹੀਂ ਕਰ ਸਕਦਾ। ਔਰ ਉਹਨੇ ਕਿਹਾ ਕਿ ਜੀ ਇਹ ਬੋਸ ਆਲਸੋ ਸਪੋਕ ਅਬਾਊਟ ਨੇਤਾਜੀਜ਼ ਆਈਕੋਨਿਕ ਸਟੈਚੂ to be installed by the Indian government at India Gate, calling it a wonderful gesture. Pafaf said she was pleasantly surprised to know about her father's statue. ਹੁਣ ਇੱਕ ਪਾਸੇ ਹੁਣ ਤੱਕ ਤੁਹਾਨੂੰ ਉਹਦੀ
ਸੁਭਾਸ਼ ਬੋਸ ਦੀ ਉਸ ਰਿਲੇਟਿਵ ਜਾਂ ਦੂਜੇ ਤੀਜੇ ਦਾ ਕੋਈ ਚੇਤਾ ਨਹੀਂ ਸੀ। ਪਰ ਹੁਣ ਕਿਉਂਕਿ ਗਾਂਧੀ ਔਰ ਨਹਿਰੂ ਨੂੰ ਗਾਲਾਂ ਕਢਵਾਉਣੀਆਂ ਨੇ ਔਰ ਇਹਨਾਂ ਦਾ ਪਰਪਸ ਸਰਵ ਹੁੰਦਾ ਹੈ। ਔਰ ਨਾਲ ਦੀ ਨਾਲ ਇੱਕ ਜਿਹੜਾ RSS ਦੀਆਂ ਬੁੱਕਸ ਲਿਖਣ ਵਾਲਾ ਇੱਕ ਰਾਈਟਰ ਹੈ ਜਿਸ ਦਾ ਨਾਮ ਅਰੁਣ ਆਨੰਦ ਹੈ, ਔਰ ਇਸ ਅਰੁਣ ਆਨੰਦ ਨੇ ਜਿਹੜਾ ਬਹੁਤ ਸਾਰੀਆਂ RSS ਨਾਲ ਰਿਲੇਟਡ ਕਿਤਾਬਾਂ ਲਿਖੀਆਂ ਔਰ ਉਹਦੇ 'ਚ ਇਹਨੇ ਪੂਰਾ ਉਹਦਾ ਆਰਟੀਕਲ ਜਿਹੜਾ ਪੂਰਾ ਪਬਲਿਸਾਈਜ਼ ਕੀਤਾ ਜਾ ਰਿਹਾ ਹੈ, ਨੇਤਾ ਜੀ ਸਾਵਰਕਰ ਐਂਡ ਦਾ ਮੇਕਿੰਗ ਆਫ INA, ਇਹ ਗਲੋਰੀਅਸ ਚੈਪਟਰ ਆਫ ਇੰਡੀਆਜ਼ ਇੰਡੀਪੈਂਡੈਂਸ ਮੂਵਮੈਂਟ। ਔਰ ਇਹਦੇ 'ਚ ਉਹ ਕਹਿ ਰਿਹਾ ਹੈ ਕਿ ਇਹ ਜਿਹੜਾ ਭਾਰਤ 'ਚੋਂ ਬਾਹਰ ਨਿਕਲਣਾ ਹੈ, ਆਜ਼ਾਦ ਹਿੰਦ ਫੌਜ ਬਣਾਉਣੀ ਜਰਮਨ ਔਰ ਉਹਦੀ ਮਦਦ ਦੇ ਨਾਲ, ਇਹ ਆਈਡੀਆ ਸਾਵਰਕਰ ਦੇ ਨਾਲ, ਸਾਵਰਕਰ ਹਿੰਦੂਤਵਾ ਦਾ ਜਿਹੜਾ ਆਈਕੋਨਿਕ ਫਿਗਰ ਹੈ ਉਹਦੇ ਨਾਲ ਸੁਭਾਸ਼ ਚੰਦਰ ਬੋਸ ਦੀ 22 ਜੂਨ 1940 ਨੂੰ 3 ਘੰਟੇ ਮੀਟਿੰਗ ਚੱਲੀ ਔਰ ਉਹਨਾਂ ਨੇ ਬੋਸ ਨੂੰ ਕਿਹਾ ਕਿ ਜੇ ਤੂੰ ਇੱਥੋਂ ਨਿਕਲ ਜਾ ਔਰ ਇੱਥੋਂ ਨਿਕਲ ਕੇ ਤੂੰ ਜਿਹੜਾ ਜਰਮਨ ਪਹੁੰਚ, ਉੱਥੇ ਪਹੁੰਚ। ਔਰ ਉਹਨਾਂ ਨੇ ਕਿਹਾ ਜੀ ਕਿ ਸਾਵਰਕਰ ਦੀ ਸਲਾਹ ਦੇ ਉੱਤੇ 6 ਮਹੀਨੇ ਬਾਅਦ ਸੁਭਾਸ਼ ਚੰਦਰ ਬੋਸ ਆਪਣੇ ਕਲਕੱਤਾ ਦੇ ਘਰ ਤੋਂ ਜਿਹੜਾ ਉਹ ਭੇਸ ਬਦਲ ਕੇ ਨਿਕਲਦਾ ਹੈ। ਔਰ ਕਹਿਣ ਦਾ ਮਤਲਬ ਇਹ ਹੈ ਕਿ ਸੁਭਾਸ਼ ਚੰਦਰ ਬੋਸ ਵੀ ਹਿੰਦੂਤਵੀ ਹੈ, ਸਾਵਰਕਰ ਤਾਂ ਹਿੰਦੂਤਵਾ ਦਾ ਆਈਕਨ ਹੈ ਹੀ ਹੈ। ਔਰ ਇਹ ਹੈ ਕਿ ਜਿਵੇਂ ਤੁਸੀਂ ਔਰ ਇਹ ਹਿੰਦੂਤਵੀ ਜਿਨ੍ਹਾਂ ਦਾ ਆਪਣਾ ਰੋਲ RSS ਦਾ ਕੀ ਰਿਹਾ, ਜਾਂ ਜਦੋਂ ਹੁਣ ਇਹ ਸੁਭਾਸ਼ ਚੰਦਰ ਬੋਸ ਨੂੰ ਜਰਮਨ ਔਰ ਜਾਪਾਨ ਦੇ ਨਾਲ ਭੇਜਣ ਦੀ ਸਾਵਰਕਰ ਦੀ ਗੱਲ ਕਰਦੇ ਨੇ, ਤੇ ਕੋਈ ਦੋ ਰਾਵਾਂ ਨਹੀਂ ਨੇ ਕਿ ਖੁਦ RSS ਦੀ ਸਾਰੀ ਆਈਡੀਓਲੋਜੀ ਨਾਜ਼ੀ ਆਈਡੀਓਲੋਜੀ ਚੋਂ ਨਿਕਲਦੀ ਹੈ। ਨਾਜ਼ੀ ਜਰਮਨੀ ਔਰ ਗੋਲਵਲਕਰ ਔਰ ਹੈਡਗਵੇਅਰ ਸਭ ਤੋਂ ਵੱਡੇ ਜਿਹੜੇ ਨੇ ਉਹ ਐਡਮਾਇਰਰ ਹਿਟਲਰ ਦੇ, ਮੁਸੋਲਿਨੀ ਦੇ। ਔਰ ਉਸੇ ਹੀ ਤਰਜ਼ ਦੇ ਉੱਤੇ ਜੇ ਹਿਟਲਰ ਦਾ ਨਾਰਾ ਸੀ ਵਨ ਰੇਸ ਵਨ ਲੀਡਰ ਵਨ ਨੇਸ਼ਨ, ਤੇ ਇਹਨਾਂ ਦਾ ਵੀ ਹਿੰਦੂ ਹਿੰਦੀ ਹਿੰਦੁਸਤਾਨ ਸੀ। ਤੇ ਜੇ ਨਾਜ਼ੀਆਂ ਨੇ ਦਾ ਇਹ ਸੀ ਜੋ ਉਹਨਾਂ ਨੇ ਯਹੂਦੀਆਂ ਨਾਲ, ਜਿਪਸੀਆਂ ਨਾਲ ਜਾਂ ਦੂਜਿਆਂ ਨਾਲ ਕੀਤਾ, ਤੇ ਇਹੀ ਗੱਲ ਗੋਲਵਲਕਰ ਨੇ ਕਹੀ ਕਿ ਜੋ ਹੱਲ ਅਕਲੀਅਤਾਂ ਦਾ ਹਿਟਲਰ ਨੇ ਕੱਢਿਆ, ਭਾਰਤ ਦੀਆਂ ਅਕਲੀਅਤਾਂ ਖਾਸ ਕਰ ਮੁਸਲਮਾਨਾਂ ਔਰ ਈਸਾਈਆਂ ਨਾਲ ਵੀ ਇਹੀ ਹੱਲ ਕੱਢਿਆ ਜਾਏਗਾ। ਸੋ ਇਹ ਸਾਡਾ ਅੱਜ ਦਾ ਪਹਿਲਾ ਸੈਗਮੈਂਟ ਹੈ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।